ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਗੋਰਖਪਾਲ ਸਿੰਘ ਸਵਾਗਤ ਕਰਦਾ। ਭਾਰਤ ਦੇ ਵਿੱਚ ਧਾਰਮਿਕ ਆਸਥਾ ਨਾਲ ਤਿਉਹਾਰਾਂ ਨੂੰ ਮਨਾਉਣਾ ਤੇ ਇਹਨਾਂ ਤਿਉਹਾਰਾਂ ਕਰਕੇ ਸਾਡੇ ਵਾਤਾਵਰਣ ਦੇ ਉੱਪਰ ਕੁਝ ਮਾੜੇ ਅਸਰ ਹੈ ਜਿਹੜੇ ਉਹ ਪੈ ਰਹੇ ਨੇ। ਜੇ ਗੱਲ ਕਰੀਏ ਤਾਂ ਦੀਵਾਲੀ ਲੰਘੀ ਹੈ, ਦੀਵਾਲੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਜਿਹਦੇ ਕਰਕੇ ਸਾਡੇ ਹਵਾ, ਪਾਣੀ ਅਤੇ ਧਰਤੀ ਦੇ ਉੱਪਰ ਮਾਰੂ ਪ੍ਰਭਾਵ ਵੀ ਪਏ ਨੇ। ਪਰ ਇਸ ਨੂੰ ਧਾਰਮਿਕ ਆਸਥਾ ਨਾਲ ਜੋੜ ਕੇ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਜੋ ਅਣਹੋਈਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਉਹਦਾ ਸਿੱਧਾ ਪ੍ਰਭਾਵ ਸਾਡੇ ਵਾਤਾਵਰਣ ਦੇ ਉੱਪਰ ਜਾਂ ਸਾਡੇ ਉੱਪਰ ਸਿੱਧੇ ਤੌਰ ਤੇ ਪੈਂਦਾ ਨਜ਼ਰ ਆ ਰਿਹਾ। ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਤਰਕਸ਼ੀਲ ਸੁਸਾਇਟੀ ਦੇ ਸੂਬਾ ਪੱਧਰੀ ਆਗੂ ਸਰਦਾਰ ਭੂਰਾ ਸਿੰਘ ਜੀ ਬਰਾੜ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਆਸਟ੍ਰੇਲੀਆ ਤੇ। ਮਿਹਰਬਾਨ ਜੀ, ਇੰਡੋਸ ਟੀਵੀ ਦਾ ਇੱਥੇ ਆਉਣ ਤੇ ਮਾਣ ਸਤਿਕਾਰ ਤੇ ਤੁਹਾਡਾ ਬਹੁਤ ਧੰਨਵਾਦ। ਬਰਾੜ ਸਾਹਿਬ, ਪਹਿਲਾ ਸਵਾਲ, ਜਿਸ ਤਰ੍ਹਾਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਹੈ ਕਿ ਭਾਰਤ ਦੇ ਵਿੱਚ ਧਾਰਮਿਕ ਆਸਥਾ ਨਾਲ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਜਾਂ ਇੱਦਾਂ ਦੇ ਵਰਤਾਰੇ ਜਿਹੜੇ ਵਾਪਰਦੇ ਆ। ਆਪਾਂ ਦੀਵਾਲੀ ਦੀ ਗੱਲ ਕਰੀਏ, ਦੀਵਾਲੀ ਲੰਘੀ ਹੈ, ਬਹੁਤ ਸਾਰਾ ਜਿਹੜਾ ਪਟਾਕੇ ਚਲਾਏ ਗਏ, ਉਸ ਤੋਂ ਬਾਅਦ ਪਾਣੀ ਦੇ ਵਿੱਚ ਇੱਦਾਂ ਦਾ ਚੀਜ਼ਾਂ ਸਿੱਟੀਆਂ ਗਈਆਂ, ਘਰਾਂ ਦੇ ਵਿੱਚੋਂ ਸਫਾਈ ਕਰਕੇ, ਚਾਹੇ ਉਹ ਧਾਰਮਿਕ ਆਸਥਾ ਨਾਲ ਸੰਬੰਧਿਤ ਤਸਵੀਰਾਂ ਹੋਣ ਜਾਂ ਹੋਰ ਚੀਜ਼ਾਂ ਹੋਣ, ਉਹਨਾਂ ਨੂੰ ਪਾਣੀ ਦੇ ਵਿੱਚ, ਨਹਿਰਾਂ ਦੇ ਵਿੱਚ ਵਗਾਇਆ ਗਿਆ। ਸੋ ਕਿੱਦਾਂ ਦੇਖਦੇ ਹੋ ਇਹਨਾਂ ਨੂੰ? ਇਹ ਪ੍ਰਵਿਰਤੀ ਹੈ ਜਿਹੜੀ ਇਹ ਸਿੱਧੇ ਤੌਰ ਤੇ ਸਾਡੇ ਜੀਵਨ ਦੇ ਉੱਪਰ ਪ੍ਰਭਾਵ ਪਾ ਰਹੀ ਹੈ, ਸਾਡੇ ਵਾਤਾਵਰਣ ਦੇ ਉੱਪਰ ਪ੍ਰਭਾਵ ਪਾ ਰਹੀ ਹੈ। ਕੀ ਦੇਖਦੇ ਹੋ ਜੀ ਇਸ ਬਾਰੇ? ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਵਾਤਾਵਰਨ ਦਾ ਜਿਹੜਾ ਮਸਲਾ ਇਸ ਵੇਲੇ ਬਹੁਤ ਭਖਿਆ ਹੋਇਆ ਹੈ ਜੀ। ਇਹ ਸਾਡੇ ਸਮਾਜਿਕ ਪੱਧਰ ਦੇ ਉੱਤੇ ਵੀ ਹੈ ਔਰ ਸਰਕਾਰੀ ਪੱਧਰ ਦੇ ਉੱਤੇ ਵੀ ਹੈ ਤੇ ਵਰਲਡ ਲੈਵਲ ਤੇ ਵੀ ਜਿਹੜਾ ਹੈਗਾ ਇਹ ਮਸਲਾ ਭਖਿਆ ਹੋਇਆ ਜੀ। ਇਹ ਜਿੱਥੋਂ ਤੱਕ ਪ੍ਰਦੂਸ਼ਣ ਦਾ ਸਵਾਲ ਹੈ, ਜਿਹਦੇ ਵਿੱਚ ਮੁੱਖ ਤੌਰ ਤੇ ਹਵਾ ਤੇ ਪਾਣੀ ਤੇ ਸ਼ੋਰ, ਇਹ ਤਿੰਨ ਜਿਹੜੇ ਹੈਗੇ ਆ ਇਹ ਸ਼ੋਬੇ ਹੈ ਤੇ ਇਹਦੇ ਵਿੱਚ ਪ੍ਰਦੂਸ਼ਣ ਜਿਹੜਾ ਹੈਗਾ ਇਹ ਸਿੱਧਾ ਬੰਦੇ ਤੇ ਅਸਰ ਪਾਉਂਦਾ ਹੈ ਜੀ। ਯਾਨੀ ਜਿਹੜੀ ਹਵਾ ਹੈ ਇਹ ਬੰਦਾ ਇਹਦੇ ਬਿਨਾਂ ਕੁਝ ਮਿੰਟ ਵੀ ਨਹੀਂ ਕੱਢ ਸਕਦਾ ਜੀ। ਪਾਣੀ ਬਿਨਾਂ ਕੁਝ ਘੰਟੇ ਕੱਢ ਸਕਦਾ ਹੈ ਜੀ। ਇਸ ਕਰਕੇ ਇਹ ਜਿਹੜੇ ਦੋ ਮਤਲਬ ਸੋਮੇ ਹੈ ਜ਼ਿੰਦਗੀ ਦੇ, ਜਿਨ੍ਹਾਂ ਤੋਂ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਜੀ। ਇਹਦੇ ਵਿੱਚ ਜਿੱਥੋਂ ਤੱਕ ਧਾਰਮਿਕ ਆਸਥਾਵਾਂ ਦਾ ਸਵਾਲ ਹੈ, ਇਹ ਮਸਲਾ ਹੋਰ ਵੀ ਗੁੰਝਲਦਾਰ ਬਣਾ ਦਿੰਦਾ ਹੈ ਜੀ। ਕਿਉਂਕਿ ਕਾਨੂੰਨ ਬਣਾ ਲੈਣੇ ਆਪਣੇ ਪੱਧਰ ਦੇ ਉੱਤੇ ਇਹਨੂੰ ਰੋਕਣ ਵਾਸਤੇ ਸਮਰੱਥ ਨਹੀਂ ਹੋ ਸਕਦੇ ਜੀ। ਕਿਉਂਕਿ ਅੱਗੇ ਵੀ ਬਥੇਰੇ ਕਾਨੂੰਨ ਬਣੇ ਹੋਏ ਹੈਗੇ ਆ, ਪਰ ਇਹਦੇ ਬਾਵਜੂਦ ਵੀ ਜਿੱਥੇ ਕੋਈ ਧਰਮ ਦਾ ਮਸਲਾ ਆ ਜਾਂਦਾ ਹੈ ਉੱਥੇ ਮਤਲਬ ਕਾਨੂੰਨ ਲਾਗੂ ਕਰਨਾ ਵੀ ਕਈ ਦਫਾ ਔਖਾ ਹੋ ਜਾਂਦਾ ਜੀ। ਹੁਣ ਜਿਵੇਂ ਪਾਣੀ ਦੇ ਪ੍ਰਦੂਸ਼ਣ ਦਾ ਆਪਾਂ ਮਸਲਾ ਲਈਏ ਤੇ ਬਹੁਤ ਪੁਰਾਣੇ ਸਮੇਂ ਦੇ ਉੱਤੋਂ ਹੀ ਦਰਿਆਵਾਂ ਦੇ ਉੱਤੇ ਆਮ ਤੌਰ ਤੇ ਜਿਹੜੇ ਵੱਡੇ ਧਾਰਮਿਕ ਸੈਂਟਰ ਆ ਉਹ ਦਰਿਆਵਾਂ ਦੇ ਉੱਤੇ ਹੈ ਜੀ। ਔਰ ਮੈਂ ਆਪ ਗੰਗਾ ਦੇ ਉੱਤੇ ਜਾ ਕੇ ਦੇਖਿਆ ਵੀ ਘਾਟਾਂ ਦੇ ਉੱਤੇ ਅਣਗਿਣਤ ਜਿਹੜੇ ਲੋਕ ਹੈ ਉਹਨਾਂ ਨੇ ਠੇਕੇ ਲਏ ਹੋਏ ਹੈ ਜੀ। ਠੇਕੇ ਲੈ ਕੇ ਉੱਥੇ ਮੁਰਦੇ ਜਿਹੜੇ ਹੈਗੇ ਆ ਉਹ ਕਿਨਾਰਿਆਂ ਦੇ ਉੱਤੇ ਸਾੜੇ ਜਾਂਦੇ ਆ। ਅੱਧ ਸੜੇ ਜੇ ਜਦੋਂ ਹੋ ਜਾਂਦੇ ਆ ਤੇ ਉਹਨਾਂ ਨੂੰ ਉਹ ਦਰਿਆ ਦੇ ਵਿੱਚ ਵਗਾ ਦਿੰਦੇ ਆ ਜੀ। ਔਰ 6 ਮਹੀਨੇ ਉੱਥੇ ਮੈਂ ਬੰਦੇ ਦੇਖੇ ਆ ਜਿਹੜੇ ਮਰਨ ਦੀ ਉਡੀਕ ਕਰ ਰਹੇ ਆ, ਕਿਉਂਕਿ ਸਾਡੇ ਵਿਸ਼ਵਾਸ ਹੈ ਧਾਰਮਿਕ ਤੌਰ ਤੇ ਵੀ ਜਿਹੜਾ ਉਹਨਾਂ ਥਾਵਾਂ ਦੇ ਉੱਤੇ ਕਾਸ਼ੀ ਜਾਂ ਕਿਤੇ ਉੱਥੇ ਜਾ ਕੇ ਮਰਦਾ ਤੇ ਉਹ ਬੈਕੁੰਠ ਨੂੰ ਜਾਂਦਾ ਜੀ। ਸੋ ਇਸ ਕਰਕੇ ਹੁਣ ਇਹ ਵਿਸ਼ਵਾਸ ਜਿਹੜਾ ਇਹਦੇ ਕਰਕੇ ਜਿਹੜੇ ਧਾਰਮਿਕ ਸ਼ਹਿਰਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੀ ਸਮੱਗਰੀ, ਕਿੰਨੀ ਸੁਆਹ, ਕਿੰਨੀਆਂ ਹੱਡੀਆਂ ਜਿਹੜੀਆਂ ਉਹ ਪਾਣੀ ਦੇ ਵਿੱਚ ਵਹਾਈਆਂ ਜਾਂਦੀਆਂ ਜੀ। ਤੇ ਇਸ ਸੰਬੰਧ ਦੇ ਵਿੱਚ ਕਾਨੂੰਨ ਕੋਈ ਬਹੁਤਾ ਆਪਣਾ ਕੰਮ ਨਹੀਂ ਕਰਦਾ ਜੀ। ਸੋ ਇਸੇ ਤਰ੍ਹਾਂ ਹੀ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਹਰਿਦੁਆਰ ਜਾਂਦੇ ਸੀ। ਉੱਥੇ ਸਾਰੇ ਇੰਡੀਆ ਦੀਆਂ ਹੱਡੀਆਂ ਜਿਹੜੀਆਂ ਹੈਗੀਆਂ ਹਰਿਦੁਆਰ ਉੱਥੇ ਜਾਂ ਹੋਰਨਾਂ ਥਾਵਾਂ ਦੇ ਉੱਤੇ ਵੀ ਪਾਈਆਂ ਜਾਂਦੀਆਂ ਸੀਗੀਆਂ ਤੇ ਹੁਣ ਵੀ ਉੱਥੇ ਪਾਈਆਂ ਜਾਂਦੀਆਂ। ਸਿਰਫ ਪੰਜਾਬ ਦਾ ਥੋੜ੍ਹਾ ਜਿਹਾ ਇਹ ਫਰਕ ਪੈ ਗਿਆ ਵੀ ਪੰਜਾਬ ਦੇ ਲੋਕ ਜਾਂ ਤਾਂ ਹੁਣ ਕੀਰਤਪੁਰ ਜਾਂ ਕਿਸੇ ਦਰਿਆ 'ਚ ਜਾਂ ਨੇੜੇ ਨਹਿਰ ਸੂਏ 'ਚ ਉੱਥੇ ਪਾਈ ਜਾਂਦੇ ਆ। ਸੋ ਇਹ ਜਿੱਥੋਂ ਤੱਕ ਧਾਰਮਿਕ ਆਸਥਾ ਦਾ ਸਵਾਲ ਹੈ, ਇਹਦੇ ਨਾਲ ਹੀ ਬਰਾੜ ਸਾਹਿਬ ਇੱਥੇ ਤੁਹਾਨੂੰ ਮੈਂ ਟੋਕਣਾ ਚਾਹੁੰਦਾ ਹਾਂ ਕਿ ਕਿਤੇ ਨਾ ਕਿਤੇ ਸਾਇੰਟੀਫਿਕ ਤੌਰ ਤੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਜਿਹੜੀਆਂ ਦਰਿਆ ਦੇ ਵਿੱਚ ਜਿਹੜੀਆਂ ਅਸੀਂ ਫੁੱਲ ਪਾਉਣੇ ਜਾਂ ਅਸਥੀਆਂ ਪਾਉਣੇ ਆ,
ਉਹ ਪਾਣੀ ਨੂੰ ਸ਼ੁੱਧੀਕਰਨ ਵਾਸਤੇ ਵੀ ਉਹਦੀ ਮਹੱਤਤਾ ਦੱਸੀ ਜਾਂਦੀ ਹੈ। ਇਹ ਸਾਫ਼ ਕਰੋਗੇ ਤਾਂ ਜੋ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਇਹਦੇ ਪਿੱਛੇ ਕੋਈ ਤਰਕ ਆਧਾਰਿਤ ਗੱਲ ਹੈ ਜਾਂ ਨਹੀਂ। ਦੇਖੋ ਜੀ, ਇਹਦੇ ਪਿੱਛੇ ਤਰਕ ਤਾਂ ਕੋਈ ਬਿਲਕੁਲ ਹੀ ਹੈ ਨਹੀਂ ਜੀ। ਮਤਲਬ ਇਹ ਜਿਹੜੀਆਂ ਮਾਨਤਾਂ ਇਹ ਪੀੜ੍ਹੀ ਦਰ ਪੀੜ੍ਹੀ ਲੋਕਾਂ ਦੇ ਦਿਮਾਗ 'ਚ ਠੋਸੀਆਂ ਗਈਆਂ ਜੀ। ਪਾਣੀ ਦੇ ਵਿੱਚ ਜੇ ਆਪਾਂ ਪਾਣੀ ਤੋਂ ਬਿਨਾਂ ਹੋਰ ਕੁਝ ਵੀ ਘੋਲਾਂਗੇ ਜੀ ਤਾਂ ਉਹ ਅਸ਼ੁੱਧ ਹੀ ਹੋਊਗਾ। ਸ਼ੁੱਧ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਕਿਉਂਕਿ ਹੁਣ ਜਿਵੇਂ ਸਵਾਹ ਲਈਏ ਜਾਂ ਹੋਰ ਕੋਈ ਵੀ ਪਦਾਰਥ ਆਪਾਂ ਮਾਦਾ ਉਹਦੇ ਵਿੱਚ ਸਿੱਟੀਏ ਜੀ, ਬੇਸ਼ੱਕ ਉਹ ਫੁੱਲ ਹੋਣ ਜਾਂ ਕੋਈ ਮਤਲਬ ਹੋਰ ਚੀਜ਼ ਹੋਵੇ, ਤੇ ਉਹ ਪਾਣੀ ਦੇ ਵਿੱਚ ਘੁਲ ਕੇ ਪਾਣੀ ਨੇ ਤਾਂ ਪੋਲਿਊਟ ਹੀ ਹੋਣਾ ਜੀ, ਉਹਨੇ ਤਾਂ ਅਸ਼ੁੱਧ ਹੀ ਹੋਣਾ ਜੀ। ਇਸੇ ਤਰ੍ਹਾਂ ਹੀ ਹਵਾ ਦੇ ਬਾਰੇ ਵੀ ਹੈ ਜੀ। ਮੈਂ ਦੇਖਿਆ ਵੀ ਇਹ ਵਿਸ਼ਵਾਸ ਵੀ ਪਾਇਆ ਜਾਂਦਾ ਵੀ ਜਿੱਥੇ ਹਵਨ ਹੁੰਦਾ ਹੈ ਜੀ, ਉਹਦੇ ਨਾਲ ਹਵਾ ਸ਼ੁੱਧ ਹੁੰਦੀ ਹੈ ਜੀ। ਆਪਾਂ ਹੁਣ ਪ੍ਰਾਇਮਰੀ ਦੇ ਸਕੂਲਾਂ ਦੇ ਵਿੱਚ ਪੜ੍ਹਿਆ ਹੈ ਵੀ ਜਿੱਥੇ ਬਲਨ ਕਿਰਿਆ ਹੁੰਦੀ ਹੈ ਜੀ, ਉੱਥੇ ਆਕਸੀਜਨ ਵਰਤੀ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਜੀ ਬਿਲਕੁਲ। ਸੋ ਆਪਣੇ ਵਾਸਤੇ ਆਕਸੀਜਨ ਜਿਹੜੀ ਹੈਗੀ ਆ ਉਹ ਸਾਹ ਲੈਣ ਵਾਸਤੇ ਆਪਣੇ ਸਹਿਯੋਗੀ ਹੈ ਜੀ। ਕਾਰਬਨ ਡਾਈਆਕਸਾਈਡ ਆਪਾਂ ਸਾਹ ਲੈ ਕੇ ਬਾਹਰ ਕੱਢਦੇ ਹਾਂ। ਆਪਾਂ ਪੜ੍ਹਿਆ ਵੀ ਬਾਲਣਾ ਤੇ ਸਾਹ ਲੈਣਾ ਇੱਕੋ ਹੀ ਕਿਰਿਆ ਜੀ। ਸੋ ਵਿਗਿਆਨਕ ਤੌਰ ਤੇ ਜੇ ਆਪਾਂ ਦੇਖੀਏ ਤਾਂ ਇਹ ਦੋਨੇ ਹੀ ਗੱਲਾਂ ਗਲਤ ਹੈ। ਇਹਨਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਤੇ ਨਾ ਹੀ ਕੋਈ ਇਹਨਾਂ ਨੂੰ ਸਿੱਧ ਕਰ ਸਕਦਾ ਜੀ। ਅਗਲੀ ਗੱਲ ਹੈ ਜਿਹੜੀ, ਜਿਸ ਤਰ੍ਹਾਂ ਕਿ ਆ ਦੀਵਾਲੀ ਦੇ ਦਿਨ ਆਪਾਂ ਲੰਘੇ ਆ ਤੇ ਲੋਕਾਂ ਨੇ ਆਪਦੇ ਘਰਾਂ ਦੇ ਵਿੱਚ ਸਫਾਈ ਕੀਤੀ ਆ, ਜਿਹਦੇ ਵਿੱਚ ਖਾਸ ਤੌਰ ਤੇ ਆਪਾਂ ਦੇਖਿਆ ਕਿ ਜੋ ਪੁਰਾਣੀਆਂ ਤਸਵੀਰਾਂ, ਚਾਹੇ ਉਹ ਦੇਵੀ ਦੇਵਤਿਆਂ ਨਾਲ ਸੰਬੰਧਿਤ ਹੋਣ, ਗੁਰੂਆਂ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਤੇ ਨਵੀਆਂ ਉਸ ਦੀ ਜਗ੍ਹਾ ਤੇ ਰੱਖ ਦਿੱਤੀਆਂ ਜਾਂਦੀਆਂ। ਤੇ ਉਸ ਤੋਂ ਬਾਅਦ ਇੱਕ ਜਿਹੜੀ ਸਾਡੀ ਧਾਰਮਿਕ ਆਸਥਾ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਇਹਨਾਂ ਤਸਵੀਰਾਂ ਨੂੰ ਜਿਹੜਾ ਪਾਣੀ ਦੇ ਵਿੱਚ ਤਰਾਇਆ ਜਾਵੇ ਜਾਂ ਨਦੀਆਂ ਦੇ ਵਿੱਚ ਜਾਂ ਸੂਆਂ ਦੇ ਵਿੱਚ, ਕੱਸੀਆਂ ਦੇ ਵਿੱਚ, ਯਾਨੀ ਕਿ ਵਗਦੇ ਪਾਣੀ ਦੇ ਵਿੱਚ ਤਾਰਿਆ ਜਾਵੇ ਸਿੱਧੇ ਤੌਰ ਤੇ, ਜਿਹੜਾ ਉਸ ਪੀਣ ਵਾਲੇ ਪਾਣੀ ਨੂੰ ਜੋ ਸਾਡੇ ਜਲ ਘਰਾਂ ਦੇ ਵਿੱਚੋਂ ਦੀ ਹੋ ਕੇ ਸਾਡੇ ਘਰਾਂ ਤੱਕ ਪਹੁੰਚਦਾ, ਸਾਡੇ ਪਰਿਵਾਰਾਂ ਤੱਕ ਪਹੁੰਚਦਾ, ਉਸ ਪਾਣੀ ਨੂੰ ਸਿੱਧੇ ਤੌਰ ਤੇ ਦੂਸ਼ਿਤ ਕੀਤਾ ਜਾਂਦਾ। ਇਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਪਾਣੀ ਨੂੰ ਜਿਹੜਾ ਪ੍ਰਦੂਸ਼ਿਤ ਕਰਨ ਦਾ ਮਸਲਾ ਹੈ, ਹੁਣ ਪੰਜਾਬ ਦੇ ਵਿੱਚ ਇਹ ਕਾਫੀ ਵਧਿਆ ਜੀ। ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਨਹਿਰਾਂ ਸੂਇਆਂ ਦੇ ਪਾਣੀਆਂ ਦੇ ਵਿੱਚ ਇੰਨਾ ਪ੍ਰਦੂਸ਼ਣ ਨਹੀਂ ਕੀਤਾ ਜਾਂਦਾ ਸੀ ਜਿੰਨਾ ਹੁਣ ਕੀਤਾ ਜਾਂਦਾ ਹੈ। ਇਹਦਾ ਕਾਰਨ ਇਹ ਹੈ ਵੀ ਮੱਧ ਭਾਰਤ ਚੋਂ ਤੇ ਇਹ ਵੀ ਦੱਖਣ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਉਹ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮਾਮਲੇ 'ਚ ਪ੍ਰਵਾਸ ਕਰਕੇ ਆ ਗਏ। ਬਿਲਕੁਲ ਜੀ। ਔਰ ਜਿਵੇਂ ਮਹਾਰਾਸ਼ਟਰ ਦੇ ਵਿੱਚ ਦੇਖੀਏ ਤਾਂ ਗਣੇਸ਼ ਜੀ ਦੀ ਜਿਹੜੀ ਮੂਰਤੀ ਹੈ ਉਹਨੂੰ ਪਾਣੀ 'ਚ ਪ੍ਰਵਾਹ ਕੀਤਾ ਜਾਂਦਾ। ਇੱਕ ਖਾਸ ਦਿਨ ਆਉਂਦਾ, ਉਹਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਹ ਮੂਰਤੀਆਂ ਜਿਹਦੇ ਉੱਤੇ ਜ਼ਹਿਰੀਲੇ ਪੇਂਟ ਕੀਤੇ ਹੁੰਦੇ ਆ ਜੀ, ਔਰ ਪਲਾਸਟਰ, ਸੀਮੈਂਟ ਜਾਂ ਹੋਰ ਵੱਖ-ਵੱਖ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ, ਉਹ ਲਿਆ ਕੇ ਨਹਿਰਾਂ ਸੂਆਂ ਦੇ ਵਿੱਚ ਸਿੱਟਦੇ ਆ ਜੀ। ਔਰ ਉਹਦੇ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਜੀ। ਮਹਾਰਾਸ਼ਟਰ ਦੇ ਵਿੱਚ ਇੱਕ ਅੰਧ ਸ਼ਰਧਾ ਨਿਰਮੂਲਨ ਸੰਮਤੀ ਨਾਂ ਦੀ ਇੱਕ ਜਥੇਬੰਦੀ ਹੈ ਜਿਹੜੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦਾ ਪ੍ਰਚਾਰ ਪ੍ਰਸਾਰ ਕਰਦੀ ਹੈ। ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਦਾ ਉੱਥੇ ਪ੍ਰਚਾਰ ਵੀ ਕੀਤਾ ਤੇ ਔਰ ਲੋਕਾਂ ਨੂੰ ਇਹ ਬੇਨਤੀਆਂ ਕੀਤੀਆਂ ਵੀ ਤੁਸੀਂ ਇਹ ਮੂਰਤੀਆਂ ਸਾਨੂੰ ਦਿਓ, ਅਸੀਂ ਵਗਦੇ ਪਾਣੀ ਦੀ ਬਜਾਏ ਜਿਹੜੇ ਖੜੇ ਪਾਣੀ ਹੈ ਕਿਤੇ ਵੀ ਉੱਥੇ ਅਸੀਂ ਇਹਨਾਂ ਨੂੰ। ਜੇ ਆਪਾਂ ਹਿੰਦੂ ਧਰਮ ਦੀ ਗੱਲ ਕਰੀਏ, ਹਿੰਦੂ ਧਰਮ ਦੇ ਵਿੱਚ ਜਿਹੜੀ ਕਿ ਮੂਰਤੀ ਪੂਜਾ ਪ੍ਰਚਲਿਤ ਹੈ ਤੇ ਮੂਰਤੀ ਪੂਜਾ ਕੀਤੀ ਵੀ ਜਾਂਦੀ ਹੈ। ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਦਾ ਕਿਤੇ ਵੀ ਕੋਈ ਸਥਾਨ ਹੈ ਜਿਹੜਾ ਉਹ ਨਹੀਂ ਹੈਗਾ। ਜਾਂ ਆਪਾਂ ਗੱਲ ਕਰੀਏ ਕਿ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਦੀ ਪੂਰਨ ਤੌਰ ਤੇ ਮਨਾਹੀ ਹੈ। ਪਰ ਇੱਥੇ ਆਪਾਂ ਦੂਜੀ ਗੱਲ ਕਰੀਏ ਤਾਂ ਮੂਰਤੀਆਂ ਦੇ ਨਾਂ ਤੇ ਜੋ ਧਾਰਮਿਕ ਗੁਰੂਆਂ ਦੇ ਜੋ ਤਸਵੀਰਾਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਲਗਾਇਆ ਜਾਂਦਾ। ਮੈਂ ਸਮਝਦਾ ਕਿ ਉਸ ਦੀ ਵੀ ਮਾਨਤਾ ਜਿਹੜੀ ਸਿੱਖ ਧਰਮ ਹੈ ਨਹੀਂ ਦਿੰਦਾ। ਤਾਂ ਇਹਦੇ ਬਾਰੇ ਥੋੜ੍ਹਾ ਜਿਹਾ ਕੀ ਕਹੋਗੇ ਜੀ? ਇਹਦੇ ਬਾਰੇ ਦੱਸੋ। ਇਹ ਦੇਖੋ ਜੀ, ਜਿੱਥੋਂ ਤੱਕ ਪਰੰਪਰਾ ਦਾ ਸਵਾਲ ਹੈ ਨਾ, ਇਹਦੇ ਵਿੱਚ ਵਿਚਾਰ, ਵਿਹਾਰ ਤੇ ਸੰਸਕਾਰ, ਇਹ ਤਿੰਨ ਪੱਧਰ ਹੁੰਦੇ ਆ ਜੀ। ਸਿੱਖ ਮਤ ਦੇ ਵਿੱਚ ਵਿਚਾਰਧਾਰਕ ਪੱਧਰ ਦੇ ਉੱਤੇ ਗੁਰੂਆਂ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ। ਬਿਲਕੁਲ ਜੀ। ਔਰ ਇਹ ਜਿਹੜੀ ਗੱਲ ਸੀ ਇਹ ਬਿਹਾਰ 'ਚ ਨਹੀਂ ਆ ਰਹੀ। ਮੂਰਤੀ ਪੂਜਾ ਜਿਹੜੀ ਹੈਗੀ ਹੈ ਇਹ ਸਿੱਖ ਧਰਮ ਦੇ ਵਿੱਚ ਵੀ ਹੌਲੀ ਹੌਲੀ ਪਰੰਪਰਾ ਜਿਹੜੀ ਹੈ ਉਹਦੇ 'ਚੋਂ ਆਈ ਹੈ ਜੀ। ਕਿਉਂਕਿ ਸਿੱਖ ਧਰਮ ਦੇ ਵਿੱਚ ਵਿਚਾਰਕ ਤੌਰ ਤੇ ਤਾਂ ਭਾਵੇਂ ਵਖਰੇਵਾਂ ਆ ਗਿਆ ਪਰ ਵਿਹਾਰਕ ਤੌਰ ਤੇ ਨਹੀਂ ਆ ਸਕਿਆ। ਕਿਉਂਕਿ ਸਿੱਖ ਮਤ ਦੇ ਵਿੱਚ ਵੀ ਜਿਹੜੀ ਬਹੁਤ ਵੱਡੀ ਗਿਣਤੀ ਲੋਕਾਂ ਦੀ ਹੈ ਉਹਨਾਂ ਦੇ ਸੰਸਕਾਰ ਜਿਹੜੇ ਹੈਗੇ ਆ ਉਹ ਵਿਹਾਰਕ ਪੱਧਰ ਤੇ ਉਹੋ ਹੀ ਹੈ ਜਿਹੜੇ ਪਹਿਲਾਂ ਹਿੰਦੂ ਮਤ ਦੇ ਵਿੱਚ ਮੰਨੇ ਜਾਂਦੇ ਸੀ। ਇਸ ਕਰਕੇ ਜਿੱਥੋਂ ਤੱਕ ਅੱਗੇ ਸੰਸਕਾਰਾਂ ਦਾ ਸਵਾਲ ਹੈ ਉਹ ਸਿੱਖ ਵਿਚਾਰਧਾਰਾ ਦੇ ਮੁਤਾਬਕ ਬਣ ਹੀ ਨਹੀਂ ਸਕੇ ਹਲੇ ਜੀ। ਸਾਰੇ ਸੰਸਕਾਰ ਜਿਹੜੇ ਹੈਗੇ ਆ ਸਮਾਜ ਦੇ ਵਿੱਚ ਜਿਹੜੇ ਚੱਲਦੇ ਆ ਸਿੱਖ ਸਮਾਜ ਦੇ ਵਿੱਚ ਉਹ ਹਿੰਦੂ ਮਤ ਦੇ ਮੁਤਾਬਕ ਹੀ ਚੱਲਦੇ ਆ।
ਇਸ ਕਰਕੇ ਵਿਚਾਰਕ ਤੌਰ ਤੇ ਸਿਰਫ ਮਤਲਬ ਜਿਹੜੀ ਧਾਰਮਿਕ ਕਿਤਾਬਾਂ ਹੈ ਸਿੱਖਾਂ ਦੀਆਂ ਜਾਂ ਗੁਰਬਾਣੀ ਦੇ ਵਿੱਚ ਉਹਨਾਂ ਦੇ ਵਿੱਚ ਵਿਚਾਰਕ ਤੌਰ ਤੇ ਮੂਰਤੀ ਪੂਜਾ ਦਾ ਖੰਡਨ ਹੈ। ਬਿਲਕੁਲ ਬਿਲਕੁਲ। ਪਰ ਵਿਹਾਰਕ ਤੌਰ ਤੇ ਸੰਸਕਾਰਕ ਤੌਰ ਤੇ ਹਾਲੇ ਵੀ ਸਿੱਖ ਮਤ ਦੇ ਵਿੱਚ ਸੰਸਕਾਰ ਉਹੀ ਚੱਲਦੇ ਆ, ਉਹੀ ਹਜ਼ਾਰਾਂ ਸਾਲ ਪੁਰਾਣੇ ਜਿਹੜੇ ਵਿਚਾਰਧਾਰਾ ਸੀ ਉਸੇ ਤੇ ਵਿਹਾਰ ਬਣਿਆ ਹੋਇਆ ਤੇ ਉਸੇ ਤੇ ਸੰਸਕਾਰ ਬਣਿਆ। ਇਸੇ ਤਰੀਕੇ ਨਾਲ ਆਪਾਂ ਇਹਨੂੰ ਜੇ ਆਪਾਂ ਇਹ ਕਹੀਏ ਤਾਂ ਇਹ ਵੀ ਕੋਈ ਅਤਕਥਨੀ ਨਹੀਂ ਹੋਊਗੀ ਕਿ ਜਿਨ੍ਹਾਂ ਵਿਚਾਰਾਂ ਦਾ ਵਿਰੋਧਤਾ ਕੀਤੀ ਸੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਪਹਿਲੇ ਪਾਤਸ਼ਾਹ ਨੇ ਜਿਨ੍ਹਾਂ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਦੇ ਸੰਸਕਾਰਾਂ ਨੂੰ ਅੱਜ ਅਸੀਂ ਵਿਵਹਾਰਕ ਤੌਰ ਤੇ ਸਿੱਖ ਧਰਮ ਦੇ ਵਿੱਚ ਸਿੱਖ ਮਤ ਦੇ ਵਿੱਚ ਸਿੱਧੇ ਤੌਰ ਤੇ ਦੇਖ ਰਹੇ ਹਾਂ। ਬਿਲਕੁਲ। ਇਹ ਨਾ ਇੱਕ ਸਫ਼ਰ ਹੈ ਜੀ, ਜਿਹਦੇ ਵਿੱਚ ਪਹਿਲਾਂ ਵਿਚਾਰਧਾਰਾ ਦੇ ਉੱਤੇ ਮਤਲਬ ਪਕੜ ਬਣਦੀ ਹੈ, ਕੋਈ ਨਵਾਂ ਵਿਚਾਰ ਪੈਦਾ ਹੁੰਦਾ ਹੈ, ਉਹਦੇ ਦੁਆਲੇ ਵਿਚਾਰਧਾਰਾ ਬਣਾਈ ਜਾਂਦੀ ਹੈ ਜੀ। ਔਰ ਫਿਰ ਉਹਨੂੰ ਜੇ ਆਪਾਂ ਮਤਲਬ ਅਮਲ 'ਚ ਨਹੀਂ ਲਿਆਉਂਦੇ, ਵਿਹਾਰ 'ਚ ਨਹੀਂ ਲਿਆਉਂਦੇ ਤਾਂ ਵਿਚਾਰਧਾਰਾ ਦਾ ਕੋਈ ਮਤਲਬ ਹੀ ਨਹੀਂ ਰਹਿੰਦਾ ਜੀ। ਇਸ ਕਰਕੇ ਇਹ ਵਿਹਾਰ ਬਣਾਉਣ ਵਾਲਾ ਜਿਹੜਾ ਕੰਮ ਹੈ, ਇਸ ਨੂੰ ਹੀ ਲੋਕ ਸੱਭਿਆਚਾਰਕ ਇਨਕਲਾਬ ਦਾ ਨਾਂ ਦਿੰਦੇ ਹੈ ਜੀ। ਵੀ ਉਸ ਵਿਚਾਰ ਦੇ ਮੁਤਾਬਕ ਵਿਹਾਰ ਬਣਾ ਕੇ ਤੇ ਉਹਨੂੰ ਸੱਭਿਆਚਾਰ 'ਚ ਪਰਿਵਰਤਿਤ ਕਰ ਦੇਣਾ ਜੀ। ਇਹ ਇੱਕ ਲੰਮਾ ਸਫ਼ਰ ਹੈ ਤੇ ਇਹਦੇ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ ਜੀ। ਜਿਹੜਾ ਉਹ ਸੰਘਰਸ਼ ਸੀ, ਉਹ ਜਿਹੜੇ ਮਤਲਬ ਸਿੱਖ ਚਿੰਤਕ ਹੈ ਉਹਨਾਂ ਦੇ ਕਰਨ ਜੋਗਾ ਕੰਮ ਹਲੇ ਪਿਆ ਹੈ। ਇਸ ਕਰਕੇ ਉਸ ਵਿਚਾਰਧਾਰਾ ਨੂੰ ਵਿਹਾਰ 'ਚ ਲਿਆਉਣ ਦਾ ਸਵਾਲ ਹੈ ਤੇ ਉਸ ਨੂੰ ਸੰਸਕਾਰਾਂ 'ਚ ਪਰਿਵਰਤਿਤ ਕਰਨ ਦਾ ਸਵਾਲ ਹੈ ਜਿਹੜਾ ਇਹ ਹਾਲੇ ਵੀ ਖੜਾ ਹੈ ਜੀ। ਸੋ ਇਸ ਕਰਕੇ ਜਿਹੜੇ ਸੰਸਕਾਰ ਹੈ ਉਹ ਹਜ਼ਾਰਾਂ ਸਾਲ ਪੁਰਾਣੀ ਵਿਚਾਰਧਾਰਾਵਾਂ ਦੇ ਮੁਤਾਬਕ ਬਣੇ ਹੈ ਔਰ ਜ਼ਿਆਦਾਤਰ ਉਹ ਹਿੰਦੂ ਮਤ 'ਚੋਂ ਹੀ ਆਈਆਂ। ਕੁਛ ਮਤਲਬ ਜਿਹੜੇ ਸੰਸਕਾਰ ਹੈ ਇਸਲਾਮ 'ਚੋਂ ਵੀ ਆਏ ਹੈ, ਐ ਨਹੀਂ ਵੀ ਸਾਰੇ ਉੱਧਰੋਂ ਹੀ ਆਏ ਹੈ। ਸੋ ਇਸ ਕਰਕੇ ਇਹ ਸੱਭਿਆਚਾਰਕ ਪੱਧਰ ਦੇ ਉੱਤੇ ਜਿਹੜੀ ਵਿਚਾਰਧਾਰਾ ਨੂੰ ਪੈਨੀਟ੍ਰੇਟ ਕਰਨ ਦਾ ਸਵਾਲ ਹੈ ਉਹ ਹਲੇ ਵੀ ਖੜਾ ਹੈ। ਇਸ ਕਰਕੇ ਲੋਕ ਹਾਲੇ ਵੀ ਉਵੇਂ ਹੀ ਕਰੀ ਜਾਂਦੇ। ਆਪਾਂ ਵਿਸ਼ੇ ਤੇ ਦੁਬਾਰਾ ਆਉਂਦੇ ਹਾਂ ਜੀ। ਉਸ ਤੋਂ ਬਾਅਦ ਜੇ ਆਪਾਂ ਅਗਲੇ ਪੱਖ ਦੀ ਗੱਲ ਕਰੀਏ ਤਾਂ ਜਿਹੜਾ ਇਸ ਦੀਵਾਲੀ ਦੀ ਰਾਤ ਨੂੰ ਵੱਡੇ ਪੱਧਰ ਤੇ ਜਿਹੜਾ ਪਟਾਕੇ ਚਲਾਏ ਗਏ, ਵੱਡੀ ਪੱਧਰ ਤੇ ਜਸ਼ਨ ਮਨਾਏ ਗਏ, ਉਸ ਦੇ ਨਾਲ ਜਿਹੜਾ ਬਹੁਤ ਸਾਰਾ ਮਾੜਾ ਪ੍ਰਭਾਵ ਹੈ ਜਿਹੜਾ ਸਾਡੇ ਵਾਤਾਵਰਣ ਤੇ ਪਿਆ ਤੇ ਕੁਝ ਕੁ ਰਾਜਾਂ ਦੀਆਂ ਸਰਕਾਰਾਂ ਵੱਲੋਂ ਇਸ ਦੇ ਉੱਪਰ ਪਾਬੰਦੀ ਵੀ ਲਗਾਈ ਗਈ ਹੈ ਕਿਉਂਕਿ ਉਹਨਾਂ ਨੇ ਆਪਣੀ ਸੁਹਿਰਦਤਾ ਦਿਖਾਈ ਆ ਵਾਤਾਵਰਣ ਨੂੰ ਬਚਾਉਣ ਦੇ ਵਾਸਤੇ। ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਖੁੱਲ੍ਹੇ ਰੂਪ ਦੇ ਵਿੱਚ ਵੱਡੇ ਪੱਧਰ ਤੇ ਪਟਾਕੇ ਚਲਾਏ ਗਏ ਜਿਹਦੇ ਨਾਲ ਵਾਤਾਵਰਣ ਤੇ ਮਾੜੇ ਪ੍ਰਭਾਵ ਪਏ ਹੈ, ਉਹਨਾਂ ਬਾਰੇ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੇ ਪ੍ਰਭਾਵ ਹੈ ਜਿਹੜੇ ਇਹ ਨਿਕਲ ਕੇ ਸਾਹਮਣੇ ਆਏ ਜਾਂ ਕੀ ਕਿਹੜੇ ਮਾੜੇ ਪ੍ਰਭਾਵ ਤੁਸੀਂ ਦੇਖਦੇ ਹੋ? ਦੇਖੋ, ਦੀਵਾਲੀ ਦੇ ਮੌਕੇ ਜਿਹੜੇ ਪਟਾਕੇ ਚਲਾਏ ਗਏ ਹੈ ਇਹ ਬਹੁਤ ਸਦੀਆਂ ਤੋਂ ਹੋ ਰਿਹਾ, ਕੋਈ ਅੱਜ ਦੀ ਗੱਲ ਤਾਂ ਇਹ ਹੈ ਨਹੀਂ। ਇਸ ਕਰਕੇ ਜਿਹੜੇ ਇਸ ਕਿਸਮ ਦੇ ਸੰਸਕਾਰ ਹੈ ਔਰ ਤਿਉਹਾਰਾਂ ਦੇ ਮੌਕੇ ਜਿਹੜੇ ਇਸ ਕਿਸਮ ਦੀਆਂ ਜਿਹੜੀਆਂ ਮਤਲਬ ਕਾਰਵਾਈਆਂ ਆਪਾਂ ਕਰਦੇ ਹਾਂ, ਇਹ ਬੇਸ਼ੱਕ ਕਾਨੂੰਨ ਬਣ ਜਾਣ ਜੀ, ਪਰ ਲੋਕ ਇਹਦੇ ਤੇ ਬਹੁਤਾ ਕੋਈ ਆਪਦਾ ਕੰਨ ਨਹੀਂ ਧਰਦੇ ਜੀ। ਕਿਉਂਕਿ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਜਿਹੜੀ ਮਸ਼ੀਨਰੀ ਹੈ ਉਹ ਵੀ ਜਦੋਂ ਧਾਰਮਿਕ ਮਸਲਾ ਵਿੱਚ ਆ ਜਾਂਦਾ ਹੈ ਤੇ ਉੱਥੇ ਉਹ ਅਪੰਗ ਹੋ ਜਾਂਦੀ ਹੈ ਜੀ। ਉਹ ਆਪਦਾ ਕੰਮ ਕਰ ਨਹੀਂ ਪਾਉਂਦੀ। ਵੋਟ ਬੈਂਕ ਦੇਖਦੇ ਆ, ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹੀਏ। ਇਹਦੇ ਵਿੱਚ ਤੁਸੀਂ ਦੇਖੋ, ਜੇ ਥਾਂ ਤੇ ਕਬਜ਼ਾ ਕਰਨਾ ਹੋਵੇ ਉੱਥੇ ਮੰਦਿਰ ਗੁਰਦੁਆਰਾ ਜਾਂ ਕੋਈ ਚੀਜ਼ ਬਣਾ ਲਓ ਤੇ ਉਹ ਕਬਜ਼ਾ ਹੋ ਜਾਂਦਾ ਹੈ ਜੀ। ਔਰ ਥਾਂ ਤੇ ਸਰਕਾਰੀ ਥਾਵਾਂ ਦੇ ਉੱਤੇ ਤੁਸੀਂ ਦੇਖਿਆ ਉਹ ਵੀ ਇਹੋ ਜਿਹੇ ਧਾਰਮਿਕ ਸਥਾਨ ਉੱਤਰੇ ਨਹੀਂ, ਨਹਿਰਾਂ ਦੇ ਕਿਨਾਰੇ, ਸੜਕਾਂ ਦੇ ਕਿਨਾਰੇ, ਗਲੀਆਂ ਦੇ ਵਿੱਚ, ਗਲੀਆਂ ਦੇ ਵਿਚਾਲੇ ਵੀ ਆਪਾਂ ਦੇਖਦੇ ਹਾਂ ਤੇ ਉਹਨੂੰ ਕੋਈ ਉਹਦਾ ਨੋਟਿਸ ਨਹੀਂ ਲੈਂਦਾ ਜੀ। ਇਸੇ ਤਰ੍ਹਾਂ ਹੀ ਜਿਹੜਾ ਮਤਲਬ ਹਵਾ ਦਾ ਪ੍ਰਦੂਸ਼ਣ ਹੈ, ਆਵਾਜ਼ ਦਾ ਪ੍ਰਦੂਸ਼ਣ ਹੈ। ਹੁਣ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਤੜਕੇ 4 ਵਜੇ ਹੀ ਮਤਲਬ ਸਪੀਕਰ, ਬਹੁਤ ਹਾਈ ਪਾਵਰ ਦੇ ਜਿਹੜੇ ਸਪੀਕਰ ਆ ਉਹ ਚੱਲਦੇ ਆ ਔਰ ਕਈ ਸਪੀਕਰ ਚੱਲ ਰਹੇ ਹੁੰਦੇ ਆ, ਨਾ ਉੱਥੇ ਕੋਈ ਸੁਣਦਾ ਹੈ। ਸੁਬਾਹ ਜਦੋਂ ਸ਼ਾਂਤੀ ਦਾ ਬੱਚਿਆਂ ਦੇ ਪੜ੍ਹਨ ਦਾ ਮੌਕਾ ਹੁੰਦਾ 5 ਵਜੇ 4 ਵਜੇ, ਉਦੋਂ ਤੋਂ ਇਹ ਸਪੀਕਰ ਚੱਲ ਪੈਂਦੇ ਆ ਜੀ। ਕਾਨੂੰਨ ਵੀ ਹੈਗਾ ਤੇ ਸੁਪਰੀਮ ਕੋਰਟ ਦੀਆਂ ਰੂਲਿੰਗ ਵੀ ਹੈਗੀਆਂ ਜੀ, ਪਰ ਉਹਨਾਂ ਨੂੰ ਅਮਲ 'ਚ ਹੀ ਨਹੀਂ ਕੋਈ ਲਿਆਉਂਦਾ। ਪਿੰਡਾਂ ਦੇ ਵਿੱਚ ਕਈ ਥਾਈਂ ਲੋਕ ਜਥੇਬੰਦਕ ਵਿਰੋਧ ਵੀ ਕਰਦੇ ਆ, ਉਹਨਾਂ ਨੂੰ ਵੀ ਕੋਈ ਪੁੱਛਦਾ ਜੀ, ਕਿਉਂਕਿ ਆਮ ਜਿਹੜੀ ਲੋਕਾਈ ਹੈ ਉਹ ਇਸ ਮਸਲੇ ਦੇ ਵਿੱਚ ਉਹ ਪ੍ਰਦੂਸ਼ਣ ਕਰਨ ਵਾਲਿਆਂ ਦੇ ਹੱਕ 'ਚ ਖੜ ਜਾਂਦੀ ਹੈ ਜੀ। ਔਰ ਉਹਨਾਂ ਜਿਹੜੇ ਕੋਈ ਇੱਕਾ ਦੁੱਕਾ ਬੰਦੇ ਬੋਲਦੇ ਵੀ ਆ, ਇੱਕਾ ਦੁੱਕਾ ਜਥੇਬੰਦੀਆਂ ਵੀ ਬੋਲਦੀਆਂ, ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਫਿਰ ਆਮ ਸਮਾਜ ਸੁਧਾਰਕ ਬੰਦੇ ਜਿਹੜੇ ਵਾਤਾਵਰਣ ਦੇ ਉੱਤੇ ਕੰਮ ਕਰਨ ਵਾਲੇ ਆ, ਉਹ ਵੀ ਇਸ ਮਸਲੇ 'ਚ ਮਤਲਬ ਕੁਝ ਨਹੀਂ ਕਰ ਪਾਉਂਦੇ, ਕਿਉਂਕਿ ਜਦੋਂ ਧਾਰਮਿਕ ਆਸਥਾ ਦਾ ਸਵਾਲ ਆਉਂਦਾ ਉੱਥੇ ਦੰਗੇ ਭੜਕਣ ਦਾ ਤੇ ਹੋਰ ਵੱਡੇ ਪੱਧਰ ਦੇ ਉੱਤੇ ਅਮਨ ਕਾਨੂੰਨ ਦੀ ਸਮੱਸਿਆ ਖੜੀ ਹੋਣ ਦੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ। ਸੋ ਇਸ ਕਰਕੇ ਖਾਸ ਤੌਰ ਤੇ ਜਿਹੜਾ ਧਰਮ ਹੈਗਾ
ਇਸ ਦੇ ਸੰਬੰਧ 'ਚ ਕਾਨੂੰਨ ਦਾ ਜਿਹੜਾ ਲਾਗੂ ਕਰਨ ਵਾਲੀ ਮਸ਼ੀਨਰੀ ਹੈ ਉਹ ਵੀ ਜਿਹੜੀ ਹੈਗੀ ਆ ਅਪੰਗ ਸਾਬਤ ਹੋ ਜਾਂਦੀ ਹੈ। ਆਮ ਕੱਲੇ ਦੁਕੱਲੇ ਨੂੰ ਤਾਂ ਫੜ ਕੇ ਅੰਦਰ ਕਰ ਦਿੰਦੇ ਆ ਜੀ। ਇਸ ਤੋਂ ਬਾਅਦ ਜੇ ਆਪਾਂ ਹੁਣ ਗੱਲ ਕੀਤੀ ਹੈ ਵੀ ਸਰਕਾਰੀ ਤੰਤਰ ਇੱਥੇ ਫੇਲ ਹੁੰਦਾ ਨਜ਼ਰ ਆਉਂਦਾ, ਜਿੱਥੇ ਕਿਤੇ ਆਸਥਾ ਦੀ ਗੱਲ ਆ ਜਾਂਦੀ ਹੈ, ਜਿੱਥੇ ਕਿਤੇ ਕਿਸੇ ਨੂੰ ਰੋਕਣ ਦੀ ਗੱਲ ਆ ਜਾਂਦੀ ਹੈ, ਤੇ ਜਿੱਥੇ ਆਸਥਾ ਵਿੱਚ ਆ ਗਈ ਤਾਂ ਉੱਥੇ ਸਰਕਾਰੀ ਤੰਤਰ ਹੈ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਉਸ ਤਰੀਕੇ ਨਾਲ ਨਹੀਂ ਨਿਭਾ ਪਾਉਂਦਾ। ਜੇ ਫਿਰ ਇਸ ਚੀਜ਼ ਨੂੰ ਰੋਕਣਾ ਹੋਵੇ, ਕਿਉਂਕਿ ਸਾਹ ਲੈਣਾ ਵੀ ਜ਼ਰੂਰੀ ਹੈ, ਪਾਣੀ ਪੀਣਾ ਵੀ ਜ਼ਰੂਰੀ ਹੈ, ਤੇ ਸਾਡੀ ਧਰਤੀ ਨੂੰ ਬਚਾਉਣਾ ਵੀ ਜ਼ਰੂਰੀ ਹੈ। ਸੋ ਇਸ ਹਿਸਾਬ ਨਾਲ ਇਸ ਪਾਣੀ ਨੂੰ, ਹਵਾ ਨੂੰ ਤੇ ਧਰਤੀ ਨੂੰ ਬਚਾਇਆ ਕਿਸ ਤਰ੍ਹਾਂ ਤੇ ਜਾ ਸਕਦਾ ਹੈ, ਕਿਉਂਕਿ ਦੁਨੀਆ ਪੱਧਰ ਤੇ ਲਗਾਤਾਰ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਲਗਾਤਾਰ ਧਰਤੀ ਨੂੰ ਗੰਦਾ ਕੀਤਾ ਜਾ ਰਿਹਾ, ਪਾਣੀ ਨੂੰ ਗੰਦਾ ਕੀਤਾ ਜਾ ਰਿਹਾ। ਤੇ ਫਿਰ ਜੇ ਇਸੇ ਤਰ੍ਹਾਂ ਹੀ ਇਹ ਕਾਰਵਾਈਆਂ ਚੱਲਦੀਆਂ ਰਹੀਆਂ, ਇਸੇ ਤਰ੍ਹਾਂ ਹੀ ਜੇ ਆਪ ਹੁਦਾਈਆਂ ਹੁੰਦੀਆਂ ਰਹੀਆਂ, ਤਾਂ ਫਿਰ ਅਸੀਂ ਆਪਣੇ ਜੀਵਨ ਦੀ ਜਿਹੜੀ ਹੋਂਦ ਆ ਉਹਨੂੰ ਕਿਵੇਂ ਬਚਾ ਸਕਾਂਗੇ? ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਕਿਸੇ ਕਾਨੂੰਨ ਨੂੰ ਲਾਗੂ ਕਰਾਉਣਾ, ਕਾਨੂੰਨ ਬਣਵਾਉਣੇ, ਇਹ ਮਨੁੱਖ ਦੀ ਬੌਧਿਕ ਡਿਵੈਲਪਮੈਂਟ ਦੇ ਨਾਲ ਜੁੜੇ ਹੋਏ ਹੈ। ਜਿਉਂ-ਜਿਉਂ ਮਨੁੱਖ ਸਿਆਣਾ ਹੋਊਗਾ ਔਰ ਸਿਆਣੇ ਬੰਦੇ ਇਕੱਠੇ ਹੋ ਕੇ ਜਥੇਬੰਦੀਆਂ 'ਚ ਜੁੜਨਗੇ ਤੇ ਉਹ ਜਥੇਬੰਦਕ ਤੌਰ ਤੇ ਵਿਰੋਧ ਕੀਤਾ ਜਾਊਗਾ, ਫੇਰ ਹੀ ਇਹ ਕਾਨੂੰਨ ਲਾਗੂ ਹੋਣਗੇ ਤੇ ਫੇਰ ਹੀ ਇਹ ਸਮਾਜ ਦੇ ਵਿੱਚੋਂ ਇਸ ਕਿਸਮ ਦੀਆਂ ਜਿਹੜੀਆਂ ਬੁਰਾਈਆਂ ਹੈ ਉਹ ਦੂਰ ਹੋਣਗੀਆਂ। ਤੇ ਮੈਂ ਜਿੱਥੋਂ ਤੱਕ ਹਿੰਦੁਸਤਾਨ ਦੇ ਵਿੱਚ ਘੁੰਮਿਆ, 80-85 ਜਥੇਬੰਦੀਆਂ ਮੇਰੀਆਂ ਮਤਲਬ ਔਨ ਲਿਸਟ ਹੈ ਮੇਰੇ, ਜਿਹੜੀਆਂ ਇਹੋ ਜਿਹੇ ਕੰਮ ਕਰ ਰਹੀਆਂ ਜੀ। ਤੇ ਜੇ ਲੋਕ ਇਹ ਤੋਂ ਖਹਿੜਾ ਛਡਾਉਣਾ ਚਾਹੁੰਦੇ ਆ ਤਾਂ ਉਹ ਉਹਨਾਂ ਜਥੇਬੰਦੀਆਂ ਨੂੰ ਸਪੋਰਟ ਕਰਨ ਤੇ ਨਵੀਆਂ ਬਣਾਉਣ, ਇਕੱਠੇ ਹੋਣ, ਲੋਕ ਇਕੱਠੇ ਹੋ ਕੇ ਇਹਦਾ ਮਤਲਬ ਲੋਕਾਂ ਨੂੰ ਜਾਗਰੂਕ ਕਰਨ, ਲੋਕਾਂ ਨੂੰ ਸਮਝਾਉਣ। ਜਿੱਥੇ ਕਿਤੇ ਵੀ ਇਹੋ ਜਿਹਾ ਮਤਲਬ ਕਾਰਵਾਈ ਹੁੰਦੀ ਹੈ ਜਿਹਦੇ 'ਚ ਪਾਣੀ ਤੇ ਹਵਾ ਪ੍ਰਦੂਸ਼ਿਤ ਕੀਤਾ ਜਾਂਦਾ ਹੈ ਜਾਂ ਜਿੱਥੇ ਸ਼ੋਰ ਪ੍ਰਦੂਸ਼ਣ ਕੀਤਾ ਜਾਂਦਾ ਹੈ, ਜਿਹੜੇ ਲੋਕ ਇਸ ਤੋਂ ਪ੍ਰਭਾਵਿਤ ਹੈ, ਜਿਹੜੇ ਲੋਕ ਇਸ ਤੋਂ ਤਕਲੀਫ ਮੰਨਦੇ ਆ, ਜਿਹੜੇ ਪੜ੍ਹਨ ਵਾਲੇ ਬੱਚੇ ਜਿਨ੍ਹਾਂ ਨੂੰ ਤੜਕੇ ਸੁਬਾਹ 4 ਵਜੇ ਸਪੀਕਰ ਤੰਗ ਕਰਦੇ ਆ, ਉਹਨਾਂ ਦੀ ਪੜ੍ਹਾਈ 'ਚ ਵਿਘਨ ਪਾਉਂਦੇ ਆ, ਉਹ ਆਪਣੇ ਪੱਧਰ ਦੇ ਉੱਤੇ ਉਹ ਵਿਦਿਆਰਥੀ ਜਥੇਬੰਦੀਆਂ ਵੱਲੋਂ ਔਰ ਸਮਾਜਿਕ ਜਥੇਬੰਦੀਆਂ ਵੱਲੋਂ ਔਰ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਮਤਲਬ ਇਹਦਾ ਜਥੇਬੰਦ ਵਿਰੋਧ ਹੋਏ ਬਿਨਾਂ ਕੋਈ ਜਿਹੜੇ ਕਾਨੂੰਨ ਹੈ ਹਿੰਦੁਸਤਾਨ 'ਚ ਲਾਗੂ ਮੈਂ ਤਾਂ ਹੁੰਦੇ ਦੇਖੇ ਨਹੀਂ, ਔਰ ਖ਼ਾਸ ਤੌਰ ਤੇ ਧਾਰਮਿਕ ਆਸਥਾ ਦੇ ਮਾਮਲੇ 'ਚ ਤਾਂ ਬਿਲਕੁਲ ਹੀ ਨਹੀਂ ਹੁੰਦੇ। ਬਰਾੜ ਸਾਹਿਬ, ਜੇ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਤਾਂ ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀ ਕਿਸਾਨਾਂ ਦੇ ਲਈ ਜਾਂ ਪਰਾਲੀ ਜਲਾਉਣ ਦੇ ਵਾਸਤੇ ਕਾਨੂੰਨ ਆ ਜਿਹੜਾ ਇੱਕ ਬੜਾ ਹੋਂਦ ਦੇ ਵਿੱਚ ਲੈ ਕੇ ਆਂਦਾ, ਉਹਦਾ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਜੇ ਕੋਈ ਪਰਾਲੀ ਸਾੜੂਗਾ ਤਾਂ ਉਹਨੂੰ ਕਰੋੜਾਂ ਦੇ ਵਿੱਚ ਜੁਰਮਾਨੇ ਹੋਣਗੇ ਤੇ ਨਾਲ ਸਜ਼ਾ। ਇਸ ਕਾਨੂੰਨ ਬਾਰੇ ਕੀ ਕਹਿਣਾ ਚਾਹੋਗੇ, ਜਾਂ ਇਹਦਾ ਵਿਰੋਧ ਕਿਸ ਤਰ੍ਹਾਂ, ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਦੀਵਾਲੀ ਤੇ ਪਟਾਕੇ ਚਲਾਉਣ ਦੀ ਖੁੱਲ੍ਹ ਦੇ ਰਹੀ ਹੈ ਸਰਕਾਰ, ਤੇ ਦੂਜੇ ਪਾਸੇ ਕਿਸਾਨਾਂ ਦੀ ਜੋ ਫਸਲ ਦੀ ਰਹਿੰਦ ਖੂੰਹਦ ਹੈ ਉਹਨੂੰ ਜਲਾਉਣ ਤੇ ਵੱਡੇ ਜੁਰਮਾਨੇ ਆ ਜਿਹੜੇ ਨਾਲ ਸਜ਼ਾ ਦੀ ਪ੍ਰੋਵੀਜ਼ਨ ਵੀ ਕੀਤੀ ਹੋਈ ਹੈ। ਇਹ ਇੰਬੈਲੈਂਸ, ਇਹਨੂੰ ਬੈਲੈਂਸ ਕਿਵੇਂ ਕਰੋਗੇ ਜੀ, ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹ ਗੱਲ ਦਾ ਪ੍ਰਸੰਗ 'ਚ ਹੀ ਫਰਕ ਹੈ। ਜਿਵੇਂ ਹੁਣ ਦੀਵਾਲੀ ਦੇ ਪਟਾਕੇ ਹੈ ਜੀ, ਇਹਨਾਂ ਤੋਂ ਬਿਨਾਂ ਸਾਰਿਆ ਜਾ ਸਕਦਾ ਜੀ, ਇਹਦੇ ਨਾਲ ਤਾਂ ਦੂਹਰਾ ਫਾਇਦਾ ਹੋਊਗਾ ਜੀ, ਪੈਸੇ ਵੀ ਬਚਣਗੇ, ਐਕਸੀਡੈਂਟ ਵੀ ਘਟਣਗੇ, ਬੱਚਿਆਂ ਦੇ ਅੰਨੇ ਹੋ ਜਾਂਦੇ ਆ ਬੱਚੇ, ਲੋਕ ਸੜ ਵੀ ਜਾਂਦੇ ਆ, ਅੱਗ ਲੱਗ ਜਾਂਦੀ ਹੈ, ਵੱਡੇ ਵੱਡੇ ਅੱਗ ਲੱਗ ਕੇ ਨੁਕਸਾਨ ਵੀ ਹੋ ਜਾਂਦੇ ਆ ਜੀ। ਪਰ ਦੂਜੇ ਪਾਸੇ ਜਿਹੜਾ ਪਰਾਲੀ ਦਾ ਮਸਲਾ ਹੈ ਇਹਦੇ ਵਿੱਚ ਯਾਨੀ ਮਜਬੂਰੀ ਹੈ ਜੀ। ਜਿਹੜੇ ਛੋਟੇ ਕਿਸਾਨ ਹੈ ਜੀ, ਉਹ ਇਹਨਾਂ ਕੋਲੇ ਇੰਨਾ ਪੈਸਾ ਹੀ ਨਹੀਂ, ਜਿਸ ਕਿਸਮ ਦੇ ਉਹ ਸੰਕਟ ਦੇ ਵਿੱਚ ਘਿਰੇ ਹੋਏ ਹੈ ਕਿ ਉਹ ਇਸ ਨੂੰ ਮਤਲਬ ਵੱਡੇ ਪੱਧਰ ਦੇ ਉੱਤੇ ਹੱਲ ਕਰ ਸਕਣ। ਬਾਕੀ ਇਹ ਹਫ਼ਤੇ 10 ਦਿਨਾਂ ਦਾ ਮਸਲਾ ਹੈ, ਇਹ ਲਗਾਤਾਰ ਨਹੀਂ ਹੁੰਦਾ ਜੀ। ਇੱਕ ਖਾਸ ਹੀ ਦਿਨ ਆਉਂਦੇ ਆ 15-20 ਜਿਹਦੇ 'ਚ ਪਿਛਲੀ ਫਸਲ ਸਾਹਮਣੇ ਹੁੰਦੀ ਹੈ ਕਿਸਾਨ ਨੇ ਤੇ ਨਵੀਂ ਬੀਜਣੀ ਹੁੰਦੀ ਹੈ। ਇੰਨੇ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਏਡਾ ਵੱਡਾ ਕੰਮ ਹੈ ਉਹ ਜਿਹੜੀ ਛੋਟੀ ਕਿਸਾਨੀ ਹੈ ਉਹਦੇ ਵਾਸਤੇ ਬਹੁਤ ਔਖਾ ਹੈ। ਜਿਵੇਂ ਆਪਾਂ ਮਸ਼ੀਨਰੀ ਦੀ ਵੀ ਗੱਲ ਲਈਏ ਤਾਂ 40-45 ਲੱਖ ਰੁਪਏ ਦੀ ਉਹ ਮਸ਼ੀਨਰੀ ਹੈ ਜਿਹੜੀ ਗੱਠਾਂ ਬੰਨ੍ਹਦੀ ਹੈ ਜੀ, ਔਰ ਉਹ ਵੀ ਛੋਟੀਆਂ ਗੱਠਾਂ ਵਾਲੀ। ਵੱਡੀਆਂ ਗੱਠਾਂ ਵਾਲੀ ਉਦੋਂ ਵੀ ਮਹਿੰਗੀ ਹੈ ਜੀ। ਹੁਣ ਚਲਾਉਣੇ ਤਾਂ ਉਹਨਾਂ ਵਾਸਤੇ ਟਰੈਕਟਰ ਔਖੇ ਹੋਏ ਖੜੇ ਹੈ, ਡੀਜ਼ਲ ਦਾ ਕੀ ਰੇਟ ਹੈ ਜੀ, ਔਰ ਟਰੈਕਟਰਾਂ ਦਾ ਕੀ ਰੇਟ ਹੋ ਗਿਆ। ਇਸ ਵਾਸਤੇ ਜਿਹੜੀ ਕਿਸਾਨੀ ਹੈ ਉਹਦੀ ਇਹ ਮਜਬੂਰੀ ਹੈ, ਉਹ ਅਸਮਰਥ ਹੈ ਜੀ। ਸੋ ਇਹਦੇ ਵਾਸਤੇ ਸਰਕਾਰ ਆਪਣੇ ਪੱਧਰ ਦੇ ਉੱਤੋਂ ਵਿੱਚ ਬਜਟ ਦੇ ਵਿੱਚੋਂ ਕੁਝ ਨਹੀਂ ਖਰਚਦੀ ਜੀ। ਇਸ ਕਰਕੇ ਇਹ ਵੱਡੇ ਪੱਧਰ ਦੀ ਸਮੱਸਿਆ ਹੈਗੀ ਹੈ, ਔਰ ਇਹ ਲਗਾਤਾਰ ਦੀ ਸਮੱਸਿਆ ਨਹੀਂ, ਇਹਦੇ ਬਿਨਾਂ ਸਰਦਾ ਵੀ ਨਹੀਂ ਜੀ। ਸੋ ਬਹੁਤ ਕਿਸਾਨਾਂ ਨੇ ਇਹ ਕੀਤਾ ਵੀ ਹੈ। ਹੁਣ ਜਿਵੇਂ ਆਪਣੇ ਇੱਥੇ ਆਪਣੇ ਜਿੱਥੇ ਆਪਾਂ ਬੈਠੇ ਹਾਂ ਇਸ ਪਿੰਡ ਦੇ ਵਿੱਚ ਹੀ ਇੱਥੇ ਮਤਲਬ ਬਣਾਇਆ ਸੀ ਸਰਕਾਰੀ
ਥਾਂ ਲੈ ਕੇ ਪੰਚਾਇਤ ਦੀ ਜਗ੍ਹਾ ਪੰਚਾਇਤ ਨੇ ਦੇਤੀ ਸੀ ਸਰਕਾਰ ਨੂੰ। ਉੱਥੇ ਇੱਕ ਕੰਪਨੀ ਨੇ ਮਤਲਬ ਇੱਕ ਪ੍ਰੋਜੈਕਟ ਲਾਇਆ ਸੀ ਵੀ ਇਸ ਇਲਾਕੇ 'ਚੋਂ ਪਰਾਲੀ ਇਕੱਠੀ ਕਰਕੇ ਤੇ ਉਹਦਾ ਮਤਲਬ ਬਾਲਣ ਪਦਾਰਥ ਬਣਾਇਆ ਜਾਊਗਾ, ਕੋਲਾ ਵਗੈਰਾ ਜਾਂ ਕੋਈ ਹੋਰ ਚੀਜ਼ਾਂ ਬਣਾਈਆਂ ਜਾਣਗੀਆਂ। ਉਹ ਪੰਜਾਬ ਦਾ ਪਹਿਲਾ ਸੀ। ਸਾਡੇ ਵਿੱਤ ਮੰਤਰੀ ਜੀ ਨੇ ਉਹਦਾ ਉਦਘਾਟਨ ਕੀਤਾ ਸੀ ਤੇ ਉਹ ਆਪਦੀ ਮੌਤ ਆਪ ਹੀ ਮਰ ਗਿਆ ਪਹਿਲਾਂ ਹੀ। ਸੋ ਇਸ ਕਰਕੇ ਸਰਕਾਰੀ ਪੱਧਰ ਦੇ ਉੱਤੇ ਵੀ ਕੋਈ ਇਹਦੀ ਕੋਸ਼ਿਸ਼ ਸਾਹਮਣੇ ਨਹੀਂ ਆਉਂਦੀ। ਜਿੱਥੇ ਕਿਤੇ ਵੀ ਪਰਾਲੀ ਨੂੰ ਸਾਂਭਣ ਸੰਭਾਉਣ ਦਾ ਕੰਮ ਹੈ ਉਹ ਕਿਸਾਨ ਹੀ ਕਰ ਰਹੇ ਹੈ, ਤੇ ਉਹ ਕਿਸਾਨ ਕਰ ਰਹੇ ਆ ਜਿਨ੍ਹਾਂ ਦੀ ਸਮਰੱਥਾ ਹੈ, ਤੇ ਕਿਸਾਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇਹ ਗੱਲ ਠੀਕ ਨਹੀਂ, ਗਲਤ ਹੈ। ਸੋ ਇਹਦੇ 'ਚ ਉਹਨਾਂ ਦੀ ਜਿਹੜੀ ਸਮਰੱਥਾ ਹੈ ਉਹ ਤੋਂ ਬਾਹਰ ਦੀ ਗੱਲ ਹੈ। ਸੋ ਸਰਕਾਰ ਜੇ ਵੱਡੇ ਪੱਧਰ ਦੇ ਉੱਤੇ ਕੋਈ ਸਕੀਮ ਬਣਾਉਂਦੀ ਹੈ ਇਹ ਪਰਾਲੀ ਨੂੰ ਖਪਤ ਕਰਨ ਦਾ, ਇਹਦੇ ਜਿਵੇਂ ਥਰਮਲ ਹੈ, ਹੁਣ ਕਿੰਨੇ ਸਮੇਂ ਤੋਂ ਚੱਲ ਰਿਹਾ ਬਠਿੰਡੇ ਵਾਲੇ ਥਰਮਲ ਨੂੰ ਪਰਾਲੀ ਤੇ ਚੜਾਇਆ ਜਾਵੇ। ਉਹ ਟੈਕਨੀਕਲ ਮਾਹਰ ਕਹੇਗੇ ਵੀ ਇਹਨੂੰ ਪਰਾਲੀ ਤੇ ਚਲਾਇਆ ਜਾਵੇ, ਪਰ ਸਰਕਾਰ ਇਸ ਤੋਂ ਆਨਾਕਾਨੀ ਕਰ ਰਹੀ ਹੈ। ਤੇ ਜਿਹੜੇ ਸਰਕਾਰੀ ਥਰਮਲ ਹੋਰ ਵੀ ਬੰਦ ਹੋ ਰਹੇ ਹੈ, ਉਹਨਾਂ ਜਿੱਥੇ ਬਰਾਬਰ ਹੀ ਉਹਦੇ ਪਰਾਲੀ ਵਾਲੇ ਪਲਾਂਟ ਚੱਲ ਰਹੇ ਆ ਜਿਹੜੇ ਪ੍ਰਾਈਵੇਟ ਹੈ ਤੇ ਉਹ ਪਰਾਲੀ ਵਾਲੇ ਕਾਰਖਾਨੇ ਕਿਉਂ ਨਹੀਂ ਲਾਏ ਜਾ ਸਕਦੇ? ਜੇ ਕਰੋੜਾਂ ਰੁਪਈਆ ਲੱਖ ਕਰੋੜਾਂ ਰੁਪਈਆ ਵੱਡੀਆਂ ਵੱਡੀਆਂ ਫਰਮਾਂ ਨੂੰ, ਵੱਡੇ ਵੱਡੇ ਸਰਮਾਏਦਾਰਾਂ ਨੂੰ ਮਾਫ ਕੀਤਾ ਜਾ ਸਕਦਾ ਹੈ, ਤੇ ਸਰਕਾਰ ਉਸੇ ਬਜਟ ਦੇ ਉੱਚੋਂ ਇਹ ਜਿਹੇ ਛੋਟੇ ਛੋਟੇ ਪਰਾਲੀ ਵਾਲੇ ਪਲਾਂਟ ਕਿਉਂ ਨਹੀਂ ਲਾ ਸਕਦੀ? ਤੁਹਾਨੂੰ ਲੱਗਦਾ ਕਿ ਸਰਕਾਰ ਦੀ ਨੀਤ ਦੇ ਵਿੱਚ ਖੋਟ ਹੈ? ਜਿਵੇਂ ਥਰਮਲ ਦੀ ਤੁਸੀਂ ਗੱਲ ਕੀਤੀ ਆ, ਇੱਕ ਪ੍ਰੋਜੈਕਟ ਦੀ ਗੱਲ ਕੀਤੀ ਹੈ, ਇਹ ਪ੍ਰੋਜੈਕਟ ਕਾਮਯਾਬ ਤਾਂ ਹੀ ਨਹੀਂ ਹੋ ਸਕੇ ਕਿ ਸਾਡੀਆਂ ਸਰਕਾਰਾਂ ਦੇ ਵਿੱਚ, ਸਾਡੇ ਮੰਤਰੀਆਂ ਦੇ ਦਿਲਾਂ ਦੇ ਵਿੱਚ ਖੋਟ ਹੈ। ਉਹ ਪ੍ਰੋਪਰ ਤਰੀਕੇ ਨਾਲ ਜਾਂ ਪੂਰੀ ਤਰੀਕੇ ਨਾਲ ਉਹ ਸਹੂਲਤ ਆਮ ਲੋਕਾਂ ਨੂੰ ਨਹੀਂ ਦੇਣੀ ਚਾਹੁੰਦੀ ਜਾਂ ਆਮ ਲੋਕਾਂ ਦਾ ਫਾਇਦਾ ਨਹੀਂ ਚਾਹੁੰਦੀ। ਕੀ ਸਮਝਦੇ ਹੋ? ਮੈਂ ਬਿਲਕੁਲ ਇਹ ਠੀਕ ਸਮਝਦਾ ਤੁਹਾਡੀ ਗੱਲ ਹੈ ਜਿਹੜੀ, ਉਹ ਜਿਵੇਂ ਸਰਕਾਰ ਦੇ ਵਿੱਚ ਇਸ ਕਿਸਮ ਦੀ ਇੱਛਾ ਸ਼ਕਤੀ ਹੈ ਨਹੀਂ ਉਹਨਾਂ ਦੇ ਕੋਲੇ, ਇਸ ਲੈਵਲ ਦੀ ਕੋਈ ਪਲੈਨਿੰਗ ਉਹਨਾਂ ਦੇ ਪੱਧਰ ਤੇ ਬਣਦੀ ਨਹੀਂ। ਜਦੋਂ ਅੱਜ ਕੱਲ੍ਹ ਆ ਪਰਾਲੀ ਦਾ ਮਸਲਾ ਆਉਂਦਾ ਉਦੋਂ 4 ਦਿਨ ਅਖਬਾਰਾਂ 'ਚ ਚਰਚਾ ਹੁੰਦੀ ਹੈ ਤੇ ਮੁੜ ਕੇ ਮਤਲਬ ਇਹ ਬੰਦ ਹੋ ਜਾਂਦਾ ਕੰਮ। ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਪਰਾਲੀ ਤੋਂ ਪਲਾਂਟ ਚੱਲ ਰਹੇ ਆ ਉਹ ਬਿਜਲੀ ਪੈਦਾ ਕਰ ਰਹੇ। ਸੋ ਇਹਨੂੰ ਐਂ ਕੀਤਾ ਜਾ ਸਕਦਾ ਹੈ, ਔਰ ਵੱਡੇ ਪੱਧਰ ਦੇ ਉੱਤੇ ਡੰਪ ਬਣਾਏ ਜਾ ਸਕਦੇ ਆ ਜਿੱਥੇ ਪਰਾਲੀ ਇਕੱਠੀ ਕਰਕੇ ਉਸ ਨੂੰ ਡੀਕੰਪੋਜ਼ ਕੀਤਾ ਜਾ ਸਕਦਾ ਹੈ, ਉਹਦੀ ਖਾਦ ਬਣਾਈ ਜਾ ਸਕਦੀ ਹੈ ਤੇ ਮੁੜ ਕੇ ਉਸੇ ਖਾਦ ਨੂੰ ਕਿਸਾਨਾਂ ਦੇ ਵਿੱਚ ਦੁਬਾਰਾ ਡਿਸਟ੍ਰੀਬਿਊਟ ਕੀਤਾ ਜਾ ਸਕਦਾ ਹੈ। ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਹੈ, ਤੁਸੀਂ ਗੱਲ ਕੀਤੀ ਹੈ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ, ਤਿਉਹਾਰਾਂ ਦੇ ਦਿਨਾਂ ਦੇ ਵਿੱਚ ਪਟਾਕਿਆਂ ਨਾਲ ਜਾਂ ਇਹਨਾਂ ਨੂੰ ਜਲਾਉਣ ਦੇ ਨਾਲ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਆ। ਪਿਛਲੇ ਦਿਨੀ ਆਪਾਂ ਖਬਰਾਂ ਜਿਹੜੀਆਂ ਦੇਖੀਆਂ ਸੀ ਕਿ ਜਿੱਥੇ ਕਿਤੇ ਕਿਸਾਨ ਵੱਲੋਂ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਤਾਂ ਉੱਥੋਂ ਲੰਘਣ ਵਾਲੇ ਵਹੀਕਲ ਹੈ ਜਿਹੜੇ ਉਹ ਹਾਦਸੇ ਦੇ ਸ਼ਿਕਾਰ ਹੋ ਗਏ। ਉਹਨਾਂ ਦੇ ਵਿੱਚ ਕੁਝ ਬਜ਼ੁਰਗ ਦੰਪਤੀ ਸੀਗੀ ਇੱਕ, ਤੇ ਉਹਦੇ ਨਾਲ ਉਹਦਾ ਬੱਚਾ ਜਿਹੜਾ ਉਹ ਵੀ ਉੱਥੇ ਜਿਹੜੇ ਇਸ ਹਾਦਸੇ ਦੇ ਸ਼ਿਕਾਰ ਹੋ ਗਏ। ਸੋ ਇਹ ਕਿਵੇਂ ਇਸ ਚੀਜ਼ ਤੋਂ ਜਿਹੜਾ ਬਚਿਆ ਜਾ ਸਕਦਾ ਤਾਂ ਜੋ ਪਰਾਲੀ ਕਰਕੇ ਜਾਂ ਕਿਸੇ ਹੋਰ ਦੀ ਵਜ੍ਹਾ ਕਰਕੇ ਇੱਦਾਂ ਦੇ ਹਾਦਸੇ ਕਿਸੇ ਦੇ ਪਰਿਵਾਰਾਂ ਦੇ ਵਿੱਚ ਨਾ ਵਾਪਰਨ ਜਾਂ ਉਹਨਾਂ ਦੇ ਆਪਣੇ, ਉਹਨਾਂ ਦੇ ਪਰਿਵਾਰ ਦੇ ਲੋਕ ਆ ਜਿਹੜੇ ਉਹ ਪਰਿਵਾਰਾਂ ਤੋਂ ਦੂਰ ਨਾ ਹੋਣ? ਬਿਲਕੁਲ ਜੀ, ਜਿੱਥੇ ਵੀ ਅੱਗ ਮੱਚੂਗੀ ਅੱਗ ਦਾ ਤਾਂ ਖਤਰਾ ਹੋਊਗਾ ਹੀ ਹੋਊਗਾ, ਕਿਉਂਕਿ ਅੱਗ ਦਾ ਤਾਂ ਕਿਸੇ ਪਾਸੇ ਵੀ ਲੱਗ ਫੈਲ ਸਕਦੀ ਹੈ, ਅੱਗ ਲੱਗ ਸਕਦੀ ਹੈ, ਘਰਾਂ ਨੂੰ ਵੀ ਲੱਗ ਸਕਦੀ ਹੈ। ਹੁਣ ਜਿਵੇਂ ਬਾਹਰ ਖੇਤਾਂ ਦੇ ਵਿੱਚ ਪਰਾਲੀ ਮੱਚਦੀ ਹੈ, ਖੇਤਾਂ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਢਾਣੀਆਂ ਹੈ, ਫਾਰਮ ਹਾਊਸ ਹੈ, ਉਹਨਾਂ ਨੂੰ ਵੀ ਘੇਰ ਸਕਦੀ ਹੈ ਔਰ ਪੂਰੇ ਦੇ ਪੂਰੇ ਪਿੰਡ ਨੂੰ ਵੀ ਅੱਗ ਪੈ ਸਕਦੀ ਹੈ। ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਜਿੱਥੇ ਵੀ ਅੱਗ ਹੋਊਗੀ ਉਹ ਤਾਂ ਫਿਰ ਨੁਕਸਾਨ ਹੋਣ ਦਾ ਖਤਰਾ ਤਾਂ ਉੱਥੇ ਖੜਾ ਹੋਊਗਾ ਹੀ ਹੋਊਗਾ। ਪਰ ਮੈਨੂੰ ਐਂ ਲੱਗਦਾ ਹੈ ਵੀ ਅਸਲ 'ਚ ਜਿਹੜਾ ਪ੍ਰਦੂਸ਼ਣ ਹੈ, ਜਿੰਨੇ ਵੀ ਮਾਹਰਾਂ ਦੀਆਂ ਰਿਪੋਰਟਾਂ ਜਿੱਥੋਂ ਤੱਕ ਮੈਂ ਵਾਚਿਆ ਜਿਨ੍ਹਾਂ ਨੂੰ, ਉਹਦੇ ਵਿੱਚ ਪ੍ਰਦੂਸ਼ਣ ਦਾ ਵੱਡਾ ਹਿੱਸਾ ਜਿਹੜਾ ਉਹ ਇੰਡਸਟਰੀਅਲ ਹੈ। ਖੇਤੀ ਜਿਹੜੇ ਰਹਿੰਦ ਖੂੰਹਦ ਹੈ ਉਹਦਾ ਹਿੱਸਾ ਬਹੁਤ ਨਿਗੂਣਾ ਹੈ, ਉਹ 15% ਤੋਂ ਵੱਧ ਨਹੀਂ ਹੈ ਟੋਟਲ ਪ੍ਰਦੂਸ਼ਣ ਹੈ ਜਿਹੜਾ ਹਵਾ ਦਾ। ਔਰ ਫੈਕਟਰੀਆਂ ਦੇ ਵਿੱਚੋਂ ਥਾਂ ਤੋਂ ਜਿਹੜਾ ਪਦਾਰਥ ਹੈਗੇ ਉਹ ਨਹਿਰਾਂ ਦੇ ਵਿੱਚ ਪਾਏ ਜਾ ਰਹੇ ਆ, ਸੂਇਆਂ 'ਚ ਪਾਏ ਜਾ ਰਹੇ ਆ। ਆਪਣੀਆਂ ਬਠਿੰਡੇ ਵਾਲੀ ਨਹਿਰ ਦੇ ਵਿੱਚ ਹੀ ਪਿੱਛੇ ਕੋਈ ਗੱਤਾ ਫੈਕਟਰੀ ਹੈ ਕਹਿੰਦੇ, ਉਹਦਾ ਪਾਣੀ ਵਿੱਚ ਪਈ ਜਾਂਦਾ। ਥਰਮਲ ਦੀ ਜਿਹੜੀ ਸਾਰੀ ਜਿਹੜਾ ਸਰਕੂਲੇਸ਼ਨ ਵਾਟਰ ਹੈ ਉੱਥੇ ਉਹ ਵੀ ਸਾਰਾ ਥਰਮਲ ਵਾਲਾ ਨਹਿਰ 'ਚ ਹੀ ਪੈ ਰਿਹਾ ਹੈ। ਹਾਲਾਂਕਿ ਬਠਿੰਡੇ ਕੋਲੋਂ ਜਿਹੜਾ ਪਾਣੀ ਹੈ ਅੱਗੇ 2-3 ਸੂਇਆਂ ਦਾ ਪਾਣੀ ਅੱਗੇ ਜਾਂਦਾ ਹੈ, ਬਹੁਤਾ ਪਾਣੀ ਵੀ ਨਹੀਂ, ਤੇ ਉਹ ਘੱਟੋ ਘੱਟ 20 ਇੰਚ ਚੌੜੀ ਨਾਲੀ ਹੈ ਜਿਹੜੀ ਇੱਥੇ ਪੈਂਦੀ ਰਹੀ ਹੈ। ਅੱਜ ਨਹੀਂ, ਮੈਂ 1972 ਦਾ ਦੇਖ ਰਿਹਾ ਉਹ ਸਿੱਧੀ ਨਾਲੀ ਜਿਹੜੀ ਹੈਗੀ ਆ ਉਹ ਪਾਣੀ ਦੇ ਵਿੱਚ ਪਈ ਜਾਂਦੀ ਹੈ। ਔਰ ਸਾਰੇ ਸ਼ਹਿਰਾਂ ਦਾ ਸੀਵਰੇਜ ਪਈ ਜਾਂਦਾ ਹੈ, ਔਰ ਸਾਰੇ ਲੁਧਿਆਣੇ ਦਾ ਤੇ ਵੱਡੇ ਵੱਡੇ ਸ਼ਹਿਰਾਂ ਦਾ ਜਿਹੜਾ ਸੀਵਰੇਜ ਹੈ ਉਹ ਸਾਰਾ ਦਰਿਆ ਵਾਲੇ ਪਾਣੀ 'ਚ ਪਈ ਜਾਂਦਾ ਹੈ। ਦਰਿਆ ਵਾਲਾ ਪਾਣੀ ਨਹਿਰਾਂ 'ਚ ਚਲਾ ਜਾਂਦਾ ਹੈ, ਨਹਿਰਾਂ 'ਚ ਉਹ ਸੂਇਆਂ 'ਚ ਚਲਾ ਜਾਂਦਾ ਹੈ। ਯਾਨੀ ਜਿਹੜਾ ਉਸ ਤੋਂ ਬਾਅਦ ਘਰਾਂ ਤੱਕ ਜਾਂ ਸਾਡੇ ਪਰਿਵਾਰਾਂ ਤੱਕ ਉਹ ਪਾਣੀ ਪਹੁੰਚ ਰਿਹਾ। ਬਿਲਕੁਲ। ਉਹ ਜਿਹੜਾ ਬੁੱਢਾ ਨਾਲਾ ਹੁਣ ਤੁਸੀਂ ਦੇਖੋ ਜਾ ਕੇ ਉੱਥੇ ਕਿੰਨਾ ਉਹਦਾ ਪ੍ਰਦੂਸ਼ਣ ਹੈ। ਔਰ ਜਿੱਥੇ ਹਰੀਕੇ ਪੱਤਣ ਦੇਖੋ, ਇੱਕ ਪਾਸੇ ਉਹ ਬਿਆਸ ਆ ਰਿਹਾ, ਇੱਕ ਪਾਸੇ ਤੋਂ ਸਤਲੁਜ ਆ ਰਿਹਾ।
ਤੇ ਸਤਲੁਜ ਦੇ ਵਿੱਚ ਸਾਰੇ ਜਿਹੜਾ ਗੰਦਾ ਪਾਣੀ ਕਾਲਾ ਆ ਰਿਹਾ ਹੈ ਸਤਲੁਜ ਦਰਿਆ ਦੇ ਵਿੱਚ, ਕਿਉਂਕਿ ਪਾਣੀ ਪਿੱਛੇ ਉਹਦਾ ਡਿਸਟ੍ਰੀਬਿਊਟ ਹੋ ਗਿਆ, ਉੱਥੇ ਪਾਣੀ ਇੰਨਾ ਹੈ ਨਹੀਂ ਜੀ, ਔਰ ਉਹਦੇ ਨਾਲ ਮੱਛੀਆਂ ਮਰ ਜਾਂਦੀਆਂ। ਵੱਡੇ ਪੱਧਰ ਦੇ ਉੱਤੇ ਜਿਹੜਾ ਵਾਤਾਵਰਨ ਹੈਗਾ, ਜਿਹੜਾ ਦਰਿਆਵਾਂ ਦੇ ਵਿੱਚ ਜਿਹੜੇ ਜੀਵ ਜੰਤੂ ਹੈ ਪਾਣੀ ਦੇ ਵਿੱਚ, ਉਹ ਮਰ ਜਾਂਦੇ ਆ। ਇਹ ਬਹੁਤ ਵਿਰਾਟ ਸਮੱਸਿਆ ਹੈ। ਇਹ ਇਕੱਲੇ ਕਿਸਾਨਾਂ ਦੀ ਸਮੱਸਿਆ ਨਹੀਂ, ਕਿਸਾਨਾਂ ਵਾਲੀ ਸਮੱਸਿਆ ਛੋਟੀ ਹੈ ਜੀ, ਪਰ ਉਹਨਾਂ ਨੂੰ ਕਿੱਧਰ ਲਿਜਾਣਗੇ ਜਿਹੜੇ ਏਡੇ ਏਡੇ ਗੰਦੇ ਨਾਲੇ? ਉੱਪਰੋਂ ਪਹਾੜਾਂ 'ਚੋਂ ਸ਼ੁਰੂ ਕਰ ਲਓ ਜੀ, ਜਿੰਨੇ ਦਰਿਆ ਆਉਂਦੇ ਆ, ਕੋਈ ਵੀ ਗੰਦਗੀ ਹੈ, ਹੋਟਲਾਂ ਦਾ ਵੇਸਟ ਬਾਹਰ ਸਿੱਟਿਆ ਹੋਇਆ। ਸ਼ਿਮਲੇ ਜਾ ਵੜੋ, ਇੱਕ ਹੋਟਲ ਦੇ ਪਿੱਛੇ ਕਈ ਟਰਾਲੀਆਂ ਵੇਸਟ ਪਿਆ, ਤੇ ਜਦੋਂ ਮੀਂਹ ਪਊਗਾ, ਜਦੋਂ ਪਾਣੀ ਆਊਗਾ, ਉਹ ਸਾਰੇ ਵੇਸਟ ਨੇ ਦਰਿਆਵਾਂ ਦੇ ਥਰੂ ਆ ਕੇ ਤੇ ਤੁਹਾਡੇ ਘਰਾਂ ਤੱਕ ਪਹੁੰਚਣਾ। ਸੋ ਇੱਥੇ ਕੋਈ ਰੀਸਾਈਕਲਿੰਗ ਦਾ ਜਾਂ ਪਾਣੀ ਨੂੰ ਸਾਫ਼ ਕਰਨ ਦਾ ਕੋਈ ਨਿਜ਼ਾਮ ਨਹੀਂ। ਜਿਹੜੇ ਅਦਾਰੇ ਵੱਡੇ ਪੱਧਰ ਦੇ ਉੱਤੇ ਪਾਣੀ ਪ੍ਰਦੂਸ਼ਿਤ ਕਰਦੇ ਆ ਜੀ, ਤੇ ਹਜ਼ਾਰਾਂ ਲੀਟਰ ਪਾਣੀ ਰੋਜ਼ ਪ੍ਰਦੂਸ਼ਿਤ ਕਰਦੇ ਆ, ਉਹਨਾਂ ਦਾ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਵੀ ਉਹ ਪਾਣੀ ਨੂੰ ਜਿਹੜੇ ਕੁਦਰਤੀ ਸੋਮੇ ਆ ਉਹਨਾਂ 'ਚ ਪੈਣ ਤੋਂ ਬਿਨਾਂ ਉਹਨੂੰ ਸੋਧ ਕੇ ਉਹਨੂੰ ਥੱਲੇ ਧਰਤੀ ਦੇ ਵਿੱਚ ਖਪਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਦਾ ਸਾਂਭ ਸੰਭਾਈ ਹੋ ਸਕੇ, ਜਿਹੜਾ ਲਗਾਤਾਰ ਚੱਲਦਾ ਜੀ। ਸੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਿਸਾਨਾਂ ਦੇ ਖਿਲਾਫ ਜਿਹੜਾ ਰੌਲਾ ਪਾਇਆ ਜਾਂਦਾ ਹੈ, ਵੈਸੇ ਉਹ ਇੰਨਾ ਠੀਕ ਹੈ ਗੱਲ, ਪ੍ਰਦੂਸ਼ਣ ਤਾਂ ਹੁੰਦਾ ਹੀ ਹੁੰਦਾ ਹੈ, ਪਰ ਟੋਟਲ ਪ੍ਰਦੂਸ਼ਣ ਦੇ ਪ੍ਰਸੰਗ 'ਚ ਆਪਾਂ ਦੇਖੀਏ ਤਾਂ ਉਹ ਇੰਨਾ ਨਹੀਂ। ਦਿੱਲੀ ਵੱਲੋਂ ਵੀ ਜਿਹੜਾ ਰੌਲਾ ਪਾਇਆ ਜਾਂਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਲੈਵਲ ਆ ਉਹ ਵੱਧ ਜਾਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਵੀ ਜਿਹੜਾ ਕਈ ਵਾਰ ਜਿਹੜੇ ਇਸ ਸੰਬੰਧੀ ਬਿਆਨ ਆ ਜਿਹੜੇ ਉਹ ਜਾਰੀ ਕਰ ਦਿੱਤੇ ਜਾਂਦੇ ਆ, ਜਾਂ ਕਿਹਾ ਜਾਂਦਾ ਇਸ ਦੇ ਸੰਬੰਧ ਦੇ ਵਿੱਚ ਕਿ ਜੋ ਪੰਜਾਬ ਦੇ ਵਿੱਚ ਪਰਾਲੀ ਦੇ ਕਾਰਨ ਦਿੱਲੀ ਦਾ ਪੋਲਿਊਸ਼ਨ ਲੈਵਲ ਹਾਈ ਹੋ ਜਾਂਦਾ। ਇਹਨੂੰ ਕਿਵੇਂ ਦੇਖਦੇ? ਇਹ ਠੀਕ ਹੈ, ਸੰਪੂਰਨ ਸੱਚ ਤਾਂ ਨਹੀਂ, ਅੰਸ਼ਕ ਤੌਰ 'ਤੇ ਇਹਨੂੰ ਕਿਹਾ ਜਾ ਸਕਦਾ ਹੈ, ਕਿਉਂਕਿ ਕਿਸੇ ਨਾ ਕਿਸੇ ਵੇਲੇ ਹਵਾ ਦਿੱਲੀ ਵੱਲ ਨੂੰ ਨਹੀਂ ਹੋ ਸਕਦੀ ਹੈ, ਤੇ ਆ ਨਾਲ ਲਾਹੌਰ ਲੱਗਦਾ ਹੈ, ਤੇ ਸਾਡਾ ਜਿਹੜਾ ਪ੍ਰਦੂਸ਼ਣ ਹੈ ਲਾਹੌਰ ਕੰਨੀ ਕਿਉਂ ਨਹੀਂ ਜਾਂਦਾ, ਦਿੱਲੀ ਕੰਨੀ ਕਿਉਂ ਜਾਂਦਾ ਜੀ? ਇਸ ਕਰਕੇ ਇਹ ਹਵਾ ਪਾਕਿਸਤਾਨ ਨੂੰ ਵੀ ਜਾ ਸਕਦੀ ਹੈ ਜੀ, ਕਿਉਂਕਿ ਧੂਏ ਨੇ ਤਾਂ ਹਵਾ ਵਾਲੇ ਪਾਸੇ ਨੂੰ ਜਾਣਾ ਹੈ। ਕੋਈ ਚਿਮਨੀ ਦੇਖੋ ਜਿੱਧਰ ਨੂੰ ਹਵਾ ਵਗਦੀ ਹੈ ਧੂਆਂ ਉਧਰ ਨੂੰ ਜਾਂਦਾ ਹੈ ਜੀ, ਉਧਰਲੇ ਪਾਸੇ ਹੀ ਡਿੱਗਦਾ ਹੈ ਜੀ। ਇਸ ਕਰਕੇ ਇਹ ਅੰਸ਼ਕ ਤੌਰ 'ਤੇ ਇਸ 'ਚ ਗੱਲ ਹੈਗੀ ਹੈ ਵੀ ਦਿੱਲੀ ਜਾ ਰਿਹਾ ਧੂਆਂ, ਤੇ ਹੋਰ ਸਨ 'ਚ ਫਿਰ ਹਰਿਆਣੇ 'ਚ ਕਿਉਂ ਨਹੀਂ ਜਾਂਦਾ, ਦਿੱਲੀ 'ਚ ਕਿਉਂ ਪਹੁੰਚ ਜਾਂਦਾ ਹੱਥ ਉੱਤੋਂ ਦੀ ਜੀ। ਸੋ ਇਸ ਕਰਕੇ ਜਿੱਧਰ ਨੂੰ ਹਵਾ ਜਾਊਗੀ ਪ੍ਰਦੂਸ਼ਣ ਨੇ ਤਾਂ ਉਧਰ ਨੂੰ ਜਾਣਾ, ਪਰ ਦਿੱਲੀ ਪੰਜਾਬ ਤੋਂ ਬਹੁਤ ਦੂਰ ਹੈ। ਉਦੋਂ ਤੱਕ ਜਿਹੜੇ ਕਣ ਭਾਰੇ ਹੈ ਜੀ ਕਾਰਬਨ ਦੇ ਜੀ, ਉਦੋਂ ਤੱਕ ਉਹ ਥੱਲੇ ਡਿੱਗ ਪੈਂਦੇ ਹੈ ਜੀ, ਤੇ ਜਿਹੜੇ ਹਲਕੇ ਕਣ ਆ ਉਹ ਬਹੁਤ ਉੱਪਰ ਚੜ ਜਾਂਦੇ ਹੈ ਜੀ। ਸੋ ਇਸ ਕਰਕੇ ਪੰਜਾਬ ਦਾ ਪ੍ਰਦੂਸ਼ਣ ਉੱਥੇ ਪਹੁੰਚਣ ਦਾ ਜਿਹੜਾ ਸਵਾਲ ਹੈ, ਪਹੁੰਚਦਾ ਹੋ ਸਕਦਾ ਹੈ, ਪਰ ਓਨਾ ਨਹੀਂ ਪਹੁੰਚਦਾ, ਕਿਉਂਕਿ ਹਰਿਆਣੇ 'ਚ ਯੂਪੀ 'ਚ ਜਿੱਥੇ ਜਿੱਥੇ ਵੀ ਝੋਨਾ ਹੁੰਦਾ ਹੈ ਸਾਰੀ ਇਹ ਪਰਾਲੀ ਜਲਾਉਣ ਦੀ ਗੱਲ ਚੱਲਦੀ ਹੈ, ਕੋਈ ਪੰਜਾਬ ਇਕੱਲੇ ਦੀ ਨਹੀਂ ਚੱਲਦੀ, ਤੇ ਨਾ ਹੀ ਕੋਈ ਖਾਸ ਦਿਸ਼ਾ ਹੈ ਵੀ ਜਿਹੜੀ ਆਪਾਂ ਨਿਰਧਾਰਤ ਕਰ ਦਈਏ ਵੀ ਤਾਂ ਥੋੜਾ ਧੂੰਆਂ ਤਾਂ ਦਿੱਲੀ ਨੂੰ ਹੀ ਜਾਂਦਾ ਹੈ, ਹੋਰ ਪਾਸੇ ਕਿਉਂ ਨਹੀਂ ਜਾਂਦਾ ਜੀ? ਪਹਾੜਾਂ ਕੰਨੀ ਕਿਉਂ ਨਹੀਂ ਜਾਂਦਾ, ਕਸ਼ਮੀਰ ਕੰਨੀ ਕਿਉਂ ਨਹੀਂ ਜਾਂਦਾ, ਜਾਂ ਪਾਕਿਸਤਾਨ ਕੰਨੀ ਕਿਉਂ ਨਹੀਂ ਜਾਂਦਾ ਜੀ? ਸੋ ਇਸ ਕਰਕੇ ਦਿੱਲੀ ਵਾਸਤੇ ਪੰਜਾਬ ਦਾ ਧੂੰਆਂ ਸਮੱਸਿਆ ਨਹੀਂ ਪੈਦਾ ਕਰਦਾ, ਉਸ ਇਲਾਕੇ ਦਾ ਵੀ ਕਰਦਾ ਹੈ, ਔਰ ਖੁਦ ਦਿੱਲੀ ਦਾ ਵੀ ਕਰਦਾ ਹੈ ਜੀ। ਔਰ ਇਹਨਾਂ ਦਿਨਾਂ ਤੋਂ ਬਿਨਾਂ ਦਿੱਲੀ ਦੇ ਵਿੱਚ ਕਿਹੜਾ ਪ੍ਰਦੂਸ਼ਣ ਘੱਟ ਹੁੰਦਾ ਹੈ? ਕਿੰਨੀਆਂ ਗੱਡੀਆਂ ਚੱਲਦੀਆਂ, ਲੱਖਾਂ ਦੀ ਗਿਣਤੀ 'ਚ ਉੱਥੇ ਵਾਹਨ ਚੱਲਦੇ ਆ ਜਿਹੜੇ ਹਰ ਵਕਤ ਸਟਾਰਟ ਰਹਿੰਦੇ ਆ, ਕਿੰਨੀ ਕਾਰਬਨ ਮੋਨੋਆਕਸਾਈਡ ਤੇ ਹੋਰ ਗੈਸਾਂ ਜਿਹੜੀਆਂ ਹੈਗੀਆਂ ਉਹਦੇ ਵਿੱਚੋਂ ਨਿਕਲਦੀਆਂ ਹੀ ਰਹਿੰਦੀਆਂ ਜੀ। ਲੁਧਿਆਣੇ ਜਾ ਵੜੋ ਤੁਸੀਂ, ਜਿਹੜੀਆਂ ਮੇਨ ਵੱਡੀਆਂ ਸੜਕਾਂ ਜਿੱਥੇ ਲਗਾਤਾਰ ਟ੍ਰੈਫਿਕ ਚੱਲਦੀ ਹੈ, ਤੁਸੀਂ ਉੱਥੇ ਜਿਹੜੇ ਪਾਸੇ ਨੂੰ ਹਵਾ ਜਾਂਦੀ ਹੋਈ ਦੂਜੇ ਪਾਸੇ ਤੁਸੀਂ ਮਤਲਬ ਜਾ ਕੇ ਦੁਕਾਨਾਂ 'ਚ ਨਹੀਂ ਬਹਿ ਸਕਦੇ ਜੀ, ਇੰਨਾ ਪ੍ਰਦੂਸ਼ਣ ਹੈ। ਧੂਏ ਦਾ ਪੈਟਰੋਲ ਨਿਕਲਦਾ ਹੈ ਸੜ ਕੇ ਸਲੈਂਸਰ ਦੇ ਵਿੱਚੋਂ, ਤੇ ਆਪਾਂ ਨੂੰ ਜਿਹੜੇ ਬੰਦੇ ਬਾਹਰ ਰਹਿੰਦੇ ਆ, ਘੱਟ ਪ੍ਰਦੂਸ਼ਣ ਵਾਲੇ ਥਾਂ ਰਹਿੰਦੇ, ਉਹਨਾਂ ਦੀਆਂ ਅੱਖਾਂ ਮੱਚਣ ਲੱਗ ਜਾਂਦੀਆਂ। ਲੁਧਿਆਣੇ ਵਾਲਿਆਂ ਨੂੰ ਮਹਿਸੂਸ ਨਹੀਂ ਹੁੰਦਾ, ਉਹਨਾਂ ਨੂੰ ਆਦਤ ਪੈ ਜਾਂਦੀ ਹੈ ਜੀ। ਸੋ ਇਸ ਕਰਕੇ ਬਹੁਤ ਕਿਸਮ ਦਾ ਪ੍ਰਦੂਸ਼ਣ ਹੈ, ਹਸਪਤਾਲਾਂ ਦਾ ਵੇਸਟ ਹੈ, ਘਰਾਂ ਦਾ ਵੇਸਟ ਹੈ, ਧਾਰਮਿਕ ਸਥਾਨਾਂ ਦਾ ਵੇਸਟ ਹੈ, ਇਹ ਸਾਰਾ ਰਲ ਕੇ ਹੀ ਇਹ ਪ੍ਰਦੂਸ਼ਣ ਦੀ ਦਾਰ ਇੱਥੇ ਪਹੁੰਚਦੀ ਹੈ। ਇਹਦੇ ਵਿੱਚ ਕਿਸਾਨਾਂ ਨੂੰ ਇਕੱਲਿਆਂ ਨੂੰ ਜੋ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਇਹਦੇ ਵਿੱਚ ਇਹ ਸਾਰਾ ਪ੍ਰਬੰਧ ਹੀ ਦੋਸ਼ੀ ਹੈ। ਸੋ ਇਹ ਸਨ ਭੂਰਾ ਸਿੰਘ ਬਰਾੜ, ਜੋ ਕਿ ਤਰਕਸ਼ੀਲ ਸੁਸਾਇਟੀ ਦੇ ਸੂਬਾ ਪੱਧਰੀ ਮੈਂਬਰ ਨੇ, ਸਦੱਸਿਆ ਨੇ। ਸੋ ਇਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਦੂਸ਼ਣ ਆ ਉਹਨਾਂ ਦੇ ਹੋਣ ਦੇ ਕਾਰਨ ਤੇ ਨਾਲ ਹੀ ਉਹਨਾਂ ਤੋਂ ਪੈਣ ਵਾਲੇ ਬੁਰਾ ਪ੍ਰਭਾਵਾਂ ਬਾਰੇ ਸਾਨੂੰ ਜਾਣੂ ਕਰਵਾਇਆ, ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਜਿਹੜੇ ਕਾਨੂੰਨ ਹੈ ਉਹ ਮੌਜੂਦ ਨੇ, ਪਰ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਜਾਂ ਸਾਡੇ ਜਿਹੜੇ ਪ੍ਰਬੰਧਕੀ ਨੇ, ਪ੍ਰਸ਼ਾਸਨ ਦੇ ਅਧਿਕਾਰੀ ਨੇ, ਉਹਨਾਂ ਨੂੰ ਸਮੱਸਿਆ ਆ ਜਾਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਕੋਈ ਧਾਰਮਿਕ ਆਸਥਾ ਜੁੜ ਜਾਂਦੀ ਹੈ, ਤੇ ਕਿਤੇ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਇਹਨਾਂ ਕਾਨੂੰਨਾਂ ਦੇ ਸੰਬੰਧੀ ਆਪਣੇ ਵੋਟ ਬੈਂਕ ਨੂੰ ਦੇਖਦੇ ਹੋਏ ਢਿੱਲ ਦੇਣੀ ਪੈਂਦੀ ਹੈ। ਪਰ ਸਾਡੇ ਇਸ ਜੀਵਨ ਨੂੰ ਬਚਾਉਣ ਵਾਸਤੇ, ਸਾਡੇ ਇਸ ਵਾਤਾਵਰਨ ਨੂੰ ਬਚਾਉਣ ਵਾਸਤੇ ਸਰਕਾਰਾਂ ਨੂੰ ਵੀ
ਸਖਤ ਕਾਨੂੰਨ ਬਣਾਉਣੇ ਪੈਣੇ ਆ ਤੇ ਜਿਹੜੇ ਬਣੇ ਹੋਏ ਕਾਨੂੰਨ ਆ ਉਹਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਹੀ ਪੈਣਾ ਜੇ ਅਸੀਂ ਇਸ ਜੀਵਨ ਨੂੰ ਬਚਾਉਣਾ। ਸੋ ਇਸੇ ਤਰ੍ਹਾਂ ਦੀਆਂ ਹੀ ਹੋਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ, ਜਿਨ੍ਹਾਂ ਨਾਲ ਵਿਚਾਰ ਚਰਚਾ ਕਰਕੇ ਤੁਹਾਡੇ ਤੱਕ ਇਹ ਵਿਚਾਰ ਪਹੁੰਚਦੇ ਕਰਦੇ ਰਵਾਂਗੇ। ਸੋ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।